ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 21 ਨਵੰਬਰ 2017 8 ਮਗਰ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਦੱਸ ਦਈਏ, ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫੈਬ ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸ਼ਿਪਿੰਗ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਤੁਸੀਂ ਕਿਹੜੇ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਸਾਰੇ ਦਰਸ਼ਕਾਂ ਸਰੋਤਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਕੱਲ੍ਹ ਦੇ ਦੋਨੋਂ ਸੈਗਮੈਂਟਸ ਤੋਂ ਬਾਅਦ ਬਹੁਤ ਸਾਰੇ ਮੈਸੇजेस ਵੀ ਭੇਜੇ ਨੇ, ਕਾਲਸ ਵੀ ਆਈਆਂ, ਈਮੇਲਸ ਵੀ ਆਈਆਂ ਜੀ। ਬਹੁਤਿਆਂ ਨੇ ਉਸ ਨੂੰ ਐਪਰੀਸ਼ੀਏਟ ਕੀਤਾ ਕਿਉਂਕਿ ਹਾਲਾਂਕਿ ਜਦੋਂ ਮੈਂ ਇਸ ਕਿਸਮ ਦੇ ਕਿਸੇ ਸਬਜੈਕਟ ਨੂੰ ਟੱਚ ਕਰਦਾ ਹਾਂ ਮੈਨੂੰ ਪਤਾ ਹੁੰਦਾ ਹੈ ਕਿ ਵੀ ਇਹ ਅਨਪੋਪੂਲਰ ਵੀ ਹੁੰਦੀਆਂ ਨੇ ਕਈ ਵਾਰ ਚੀਜ਼ਾਂ। ਬਹੁਤ ਵਾਰ ਡੇ ਟੂ ਡੇ ਬੇਸਿਸ 'ਤੇ ਅਸੀਂ ਕਰੰਟ ਜਿਹੜੀਆਂ ਪ੍ਰੋਬਲਮਸ ਨੇ ਜਾਂ ਇਸ਼ੂਜ਼ ਨੇ ਉਹਨਾਂ 'ਤੇ ਗੱਲ ਕਰਦੇ ਜੀ। ਪਰ ਮੈਂ ਇਹ ਸਮਝਦਾ ਹਾਂ ਵੀ ਜਿਹੜੀ ਅਲਟੀਮੇਟ ਹਕੀਕਤ ਹੈ ਜ਼ਿੰਦਗੀ ਦੀ ਉਸ ਨਾਲ ਸੰਬੰਧਿਤ ਵੀ, ਹਾਲਾਂ ਇਹ ਮੇਰੀ ਚਾਹਨਾ ਹੈ ਕਦੇ ਆਉਣ ਵਾਲੇ ਸਮੇਂ 'ਚ ਅਸੀਂ ਇੱਕ ਅੱਧਾ ਸਪੈਸੀਫਿਕ ਪ੍ਰੋਗਰਾਮ ਜਿਹੜਾ ਕਿ ਸਾਡੇ ਸਪਿਰਿਚੁਅਲ ਜਰਨੀ ਦੇ ਲਈ ਜਾਂ ਸਪਿਰਿਚੁਅਲ ਕੁਐਸਟ ਉਸ ਨੂੰ ਜਿਹੜਾ ਹੈ ਉਹ ਫੋਕਸਡ ਹੋਏ। ਹਾਲਾਂ ਅਸੀਂ ਲਾਸਟ ਸੈਗਮੈਂਟ ਵੀ ਜਿਹੜਾ ਗੁਰਬਾਣੀ ਵਿਚਾਰ ਦਾ ਜਾਂ ਥਾਟ ਫਾਰ ਦਾ ਡੇ ਹੈ ਉਹਨੂੰ ਵੀ ਕਈ ਵਾਰੀ ਬਹੁਤ ਘਟਾ ਦਿੰਦੇ ਔਰ ਕੋਈ ਨਾ ਕੋਈ ਚੇਂਜ ਅਸੀਂ ਇਹਦੇ ਤੇ ਜ਼ਰੂਰ ਕਰਾਂਗੇ ਆਉਣ ਵਾਲੇ ਸਮੇਂ 'ਚ। ਸੋ ਮੈਂ ਸਭ ਦਾ ਕਲੈਕਟਿਵਲੀ ਸ਼ੁਕਰੀਆ ਅਦਾ ਕਰਦਾ ਜਿਨ੍ਹਾਂ ਨੇ ਸਾਨੂੰ ਕੰਪਲੀਮੈਂਟ ਕੀਤਾ ਜੀ। ਦੂਸਰਾ ਮੈਂ ਇਹ ਵੀ ਸ਼ੁਰੂ 'ਚ ਦੱਸਦੇ ਹਾਂ ਕਿ ਜਿਵੇਂ ਅਸੀਂ ਕੱਲ੍ਹ ਵੀ ਦੱਸਿਆ ਸੀ ਕਿ ਜਗਤਾਰ ਸਿੰਘ ਜੱਗੀ ਜਿਨ੍ਹਾਂ ਨੂੰ 4 ਨਵੰਬਰ ਤੋਂ ਚੁੱਕਿਆ, ਟਾਰਚਰ ਕੀਤਾ, ਕਈ ਦਿਨ ਅਰੈਸਟ ਪਾਈ, ਫਿਰ ਉਹਨਾਂ ਨੂੰ ਜਿਹੜਾ ਬ੍ਰਿਟਿਸ਼ ਜਿਹੜਾ ਹਾਈ ਕਮਿਸ਼ਨ ਹੈ ਦਿੱਲੀ ਤੋਂ ਉਹਦੇ ਨਾਲ ਨਹੀਂ ਮਿਲਣ ਦਿੱਤਾ, ਵਕੀਲ ਨਾਲ ਨਹੀਂ ਮਿਲਣ ਦਿੱਤਾ। ਫਾਈਨਲੀ ਜੇ ਤਰੀਕ ਪਈ ਤੇ ਈਵਨ ਉਹਨਾਂ ਦੇ ਵਕੀਲ ਦੀ ਜਿਹੜੀ ਰਿਕੁਐਸਟ ਸੀ, ਕਿਉਂਕਿ ਉਹਨਾਂ ਨੇ ਸ਼ਿਕਾਇਤ ਕੀਤੀ ਵਕੀਲ ਦੇ ਕੋਲ ਆਪਣੇ ਕਿ ਵੀ ਕਿਵੇਂ ਉਹਨਾਂ ਨੂੰ ਟਾਰਚਰ ਕੀਤਾ ਗਿਆ ਜੀ, ਲੇਕਿਨ ਈਵਨ ਜੱਜ ਨੇ ਮੈਡੀਕਲ ਰਿਮਾਂਡ ਜਿਹੜਾ ਮੈਡੀਕਲ ਐਗਜ਼ਾਮੀਨੇਸ਼ਨ ਹੈ ਉਸ ਨੂੰ ਨਹੀਂ ਦਿੱਤਾ, ਬੋਰਡ ਵੱਲੋਂ ਮੰਗਿਆ ਗਿਆ ਸੀ। ਔਰ ਇਸ ਦੇ ਉਲਟ ਜਦੋਂ ਉਹਨਾਂ ਨੂੰ ਪੇਸ਼ ਵੀ ਕੀਤਾ ਗਿਆ ਔਰ ਜੁਡੀਸ਼ੀਅਲ ਰਿਮਾਂਡ 'ਚ ਭੇਜਿਆ ਗਿਆ, ਉਸ ਤੋਂ ਬਾਅਦ ਲੁਧਿਆਣਾ ਪੁਲਿਸ ਉਹਨਾਂ ਨੂੰ ਚੁੱਕ ਕੇ ਲੈ ਗਈ ਔਰ ਉਹਨਾਂ ਨਾਲ ਉੱਥੇ ਕੀ ਹੋਇਆ ਹੋਏਗਾ ਇਹ ਅਜੇ ਗੱਲ ਸਾਹਮਣੇ ਨਹੀਂ ਆਈ। ਲੇਕਿਨ ਇੱਕ ਗੱਲ ਮੈਂ ਸਮਝਦਾ ਵੀ ਜਦੋਂ ਅਸੀਂ ਡਾਇਸਪੋਰਾ ਸਿੱਖਾਂ ਦੀ ਮਸਲ ਪਾਵਰ ਦੀ ਗੱਲ ਕਰਦੇ ਤੇ ਜ਼ਾਹਰ ਹੈ ਕਿ 5 ਮਿਲੀਅਨ ਸਿੱਖ ਡਾਇਸਪੋਰਾ ਨੇ ਆਪਣੀ ਮਸਲ ਪਾਵਰ ਵੀ ਦਿਖਾਈ ਹੈ ਔਰ ਇਹਨਾਂ ਆਲਮੋਸਟ 17 ਦਿਨਾਂ ਦੇ ਵਿੱਚ ਜਿਹੜਾ ਹੈ ਉਹਨਾਂ ਦੀ ਰਿਹਾਈ ਲਈ ਜਿਹੜਾ ਇੰਟਰਨੈਸ਼ਨਲ ਸਿੱਖ ਕੈਂਪੇਨ ਹੈ ਉਹ ਫੁੱਲ ਫਲੈਜਡ ਇੱਕ ਮੂਵਮੈਂਟ ਬਣ ਚੁੱਕਾ ਹੈ। ਜਿਵੇਂ ਇੰਗਲੈਂਡ ਦੇ ਵਿੱਚ ਇਕੱਲਾ ਉਸ, ਕਿਉਂਕਿ ਉਹ ਗਲਾਸਗੋ ਦੇ ਰਹਿਣ ਵਾਲੇ ਨੇ, ਜਿਹੜਾ ਸਕਾਟਲੈਂਡ ਦਾ ਹਿੱਸਾ ਹੈ ਜੀ ਔਰ ਉਹਨਾਂ ਦਾ ਹਲਕਾ ਜਿਹੜਾ ਪਾਰਲੀਮੈਂਟਰੀ ਹਲਕਾ ਉਸ ਨੂੰ ਸਕਾਟਿਸ਼ ਨੈਸ਼ਨਲਿਸਟ ਪਾਰਟੀ ਦੇ MP ਰਿਪਰੈਜ਼ੈਂਟ ਕਰਦੇ ਨੇ। ਉਹਨਾਂ ਨੇ ਤਾਂ 1 ਪੁਆਇੰਟ ਏਜੰਡਾ ਬਣਾ ਕੇ ਪੂਰਾ ਹਾਊਸ ਆਫ ਕਾਮਨਸ ਦੇ ਵਿੱਚ ਇਸ ਪਾਰਟ ਨੂੰ ਕੁਐਸਚਨ ਵੀ ਇਸ ਦੇ ਉੱਤੇ ਪੁੱਛਿਆ ਔਰ ਜਦੋਂ ਉਹਨਾਂ ਨੂੰ ਨਹੀਂ ਸੀ ਮਿਲਣ ਦਿੱਤਾ ਜਾ ਰਿਹਾ ਬ੍ਰਿਟਿਸ਼ ਹਾਈ ਕਮਿਸ਼ਨ ਨੂੰ ਔਰ ਟਾਰਚਰ ਦੀ ਗੱਲ ਵੀ ਬਾਹਰ ਆਈ, 175 ਮੈਂਬਰਸ ਆਫ ਪਾਰਲੀਮੈਂਟ ਨੇ ਜਿਹੜਾ ਬ੍ਰਿਟਨ ਦੇ ਆਪਣੇ ਫੋਰਨ ਆਫਿਸ ਨੂੰ ਇਸ ਦੇ ਬਾਰੇ ਲਿਖਿਆ ਔਰ ਅੱਜ ਅਸੀਂ ਦੇਖਦੇ ਹਾਂ ਕਿ ਵੀ ਬੀਤੇ ਕੱਲ ਈਵਨ BBC ਨਾਲ ਇੱਕ ਇੰਟਰਵਿਊ 'ਚ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਨੇ ਵੀ ਇਹਨੂੰ ਸੀਰੀਅਸ ਮੈਟਰ ਕਿਹਾ ਔਰ ਕਿਹਾ ਵੀ ਕਾਜ਼ ਆਫ ਕੰਸਰਨ ਹੈ। ਔਰ ਇਸ ਦੇ ਨਾਲ ਹੀ ਬ੍ਰਿਟਿਸ਼ ਹਾਊਸ ਆਫ ਕਾਮਨਸ ਪਾਰਲੀਮੈਂਟ ਦੇ ਵਿੱਚ ਵੀ ਇਹ ਸਵਾਲ ਉਠਾਇਆ ਗਿਆ ਜਿਹੜਾ ਆਉਣ ਵਾਲੇ ਇਹਨਾਂ ਪਲਾਂ ਦੇ ਵਿੱਚ ਅਸੀਂ ਡਿਸਕਸ ਕਰਾਂਗੇ। ਔਰ ਜਿਹੜੇ ਨਿਰਪੱਖ ਜਰਨਲਿਸਟ ਨੇ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਬਿਲਕੁਲ ਕਿ ਵੀ ਕਿਵੇਂ ਪੰਜਾਬ ਪੁਲਿਸ ਦਾ ਪੈਟਰਨ ਹੈ
ਔਰ ਉਹੀ ਸਕ੍ਰਿਪਟ ਜਿਹੜੀ 10 ਸਾਲ 15 ਸਾਲ ਪਹਿਲਾਂ ਪੰਜਾਬ ਪੁਲਿਸ ਅੱਡ-ਅੱਡ ਮੁੱਦਿਆਂ ਦੇ ਉੱਤੇ ਜਿਸ ਅੰਦਾਜ਼ ਦੇ ਵਿੱਚ ਝੂਠੇ ਕੇਸ ਫਰੇਮ ਕਰਦੀ ਰਹੀ, ਉਹੀ ਰਿਪੀਟ ਕੀਤਾ ਜਾ ਰਿਹਾ। ਔਰ ਈਵਨ HS ਫੂਲਕਾ ਐਡਵੋਕੇਟ ਨੇ ਆਪਣਾ ਜਸਵੰਤ ਸਿੰਘ ਦਾ ਇੱਕ ਕੇਸ ਜਿਹੜਾ ਕਿ ਬਾਹਰੋਂ ਹੀ ਯੂਰਪੀਅਨ ਕੰਟਰੀ ਚੋਂ ਗਿਆ, ਕਿਵੇਂ ਉਹਦੇ ਤੇ ਵੀ ਇਸ ਕਿਸਮ ਦੀਆਂ ਹੀ ਧਾਰਾਵਾਂ, ਕਹਾਣੀਆਂ, ਫਾਈਨੈਂਸਿੰਗ ਔਰ ਦੂਜਾ ਸੀ 5 ਸਾਲ ਜੇਲ੍ਹਾਂ 'ਚ ਰੋਲਣ ਤੋਂ ਬਾਅਦ ਅਦਾਲਤਾਂ ਨੇ ਉਹਨੂੰ ਨਿਰਦੋਸ਼ ਪਾਇਆ ਔਰ ਰਿਲੀਜ਼ ਕੀਤਾ। ਪਰ ਉਹਦੀ ਜ਼ਿੰਦਗੀ ਦੇ 5 ਸਾਲ ਡੀਫੇਮੇਸ਼ਨ, ਇਹ ਸਾਰਾ ਕਿੱਧਰ ਨੂੰ ਲੈ ਕੇ ਗਿਆ? ਜ਼ਾਹਰ ਹੈ ਕਿ ਵੀ ਉਹੀ ਪੈਟਰਨ ਜਿਹੜਾ ਹੈ ਇਸ ਪਾਸੇ ਦੁਹਰਾਇਆ ਜਾ ਰਿਹਾ। ਔਰ ਇਸੇ ਤਰ੍ਹਾਂ ਈਵਨ ਕੈਨੇਡਾ ਦੇ ਵਿੱਚ ਕੈਨੇਡੀਅਨ ਮੈਂਬਰਸ ਆਫ ਪਾਰਲੀਮੈਂਟ ਨੇ, ਸਿੱਖ ਮੈਂਬਰਸ ਆਫ ਪਾਰਲੀਮੈਂਟ ਨੇ ਖਾਸ ਤੌਰ ਤੇ ਇਸ ਦੇ ਉੱਤੇ ਆਵਾਜ਼ ਚੁੱਕੀ ਹੈ। ਔਰ ਅੱਜ ਹੀ ਮੇਰੀ ਹਰਪ੍ਰੀਤ ਸਿੰਘ ਸੰਧੂ ਜਿਹੜੇ ਫਰੈਂਡਸ ਆਫ US ਕਾਂਗਰੈਸ਼ਨਲ ਸਿੱਖ ਕਾਕਸ ਦੇ ਕਰਤੇ ਧਰਤੇ ਨੇ, ਉਹਨਾਂ ਦੇ ਨਾਲ ਗੱਲ ਹੋ ਰਹੀ ਸੀ। ਉਹ ਵੀ ਵਾਸ਼ਿੰਗਟਨ ਆ ਰਹੇ ਨੇ ਤੇ ਉਹਨਾਂ ਨੇ ਕਿਹਾ ਵੀ ਆਲਰੇਡੀ ਫਰੈਂਡਸ ਆਫ ਸਿੱਖ ਕਾਕਸ ਵੱਲੋਂ US ਕਾਂਗਰੈਸ਼ਨਲ ਸਿੱਖ ਕਾਕਸ ਨੂੰ ਲੈਟਰ ਲਿਖਿਆ ਗਿਆ ਔਰ ਉਹਨਾਂ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਕਾਕਸ ਵੱਲੋਂ ਵੀ ਇਸ ਦੇ ਉੱਤੇ ਰਿਸਪੌਂਡ ਕੀਤਾ ਜਾਏਗਾ। ਔਰ ਸਿੱਖ ਯੰਗਸਟਰਸ ਨੇ ਖਾਸ ਤੌਰ ਤੇ, ਮੈਨੂੰ ਇਸ ਗੱਲ ਦੀ ਬੜੀ ਤਸੱਲੀ ਔਰ ਖੁਸ਼ੀ ਹੈ ਕਿ ਬੇਸ਼ੱਕ ਸਾਡਾ ਜਿਹੜਾ ਕਾਡਰ ਜਿਨ੍ਹਾਂ ਨੇ ਪਿਛਲੇ 25-30 ਸਾਲ ਲਗਾਤਾਰਤਾ ਨਾਲ ਜਿਹੜਾ ਇਸ ਝੰਡੇ ਨੂੰ ਚੁੱਕੀ ਰੱਖਿਆ, ਉਹਨਾਂ 'ਚ ਕੁਛ ਨਾ ਕੁਛ ਕਿਤੇ ਨਾ ਕਿਤੇ ਸੁਸਤਾਹਟ ਹੈ, ਜਾਂ ਬੁਢਾਪਾ ਟੇਕ ਓਵਰ ਕਰ ਰਿਹਾ ਹੈ, ਜਾਂ ਘਰ ਦੀਆਂ ਜ਼ਿੰਮੇਵਾਰੀਆਂ, ਜਾਂ ਕੋਈ। ਲੇਕਿਨ ਜਿਸ ਉਤਸ਼ਾਹ ਦੇ ਨਾਲ ਯੰਗਸਟਰਸ ਇਸ ਇਸ਼ੂ ਨੂੰ ਚੁੱਕ ਰਹੇ ਨੇ, ਆਲਰੇਡੀ ਕੈਲੀਫੋਰਨੀਆ ਦੇ ਵਿੱਚ 2 ਪ੍ਰੋਟੈਸਟ ਯੂਨੀਵਰਸਿਟੀ ਕੈਂਪਸ ਦੇ ਵਿੱਚ ਹੋਇਆ ਹੈ। ਦੂਸਰਾ ਜਦੋਂ ਕਿ ਇੰਡੀਅਨ ਕੌਂਸੂਲੇਟ ਮਿਲਪੀਟਸ ਵਿਜ਼ਿਟ ਕਰ ਰਿਹਾ ਸੀ ਕਮਿਊਨਿਟੀ ਹਾਲ 'ਚ, ਔਰ ਉਹਦੇ 'ਚ ਵੀ #ਫ੍ਰੀ ਜੱਗੀ ਦੇ ਥੱਲੇ ਜਿਹੜੇ ਨੇ 4 ਚੁਫੇਰੇ ਪ੍ਰੋਟੈਸਟਰ ਸਨ। ਔਰ ਜਿਵੇਂ ਅੱਡ-ਅੱਡ ਪੋਸਟ ਸੋਸ਼ਲ ਮੀਡੀਆ ਤੇ ਔਰ ਇਹ ਸਾਰਾ ਚੱਲ ਰਿਹਾ। ਸੋ ਵਾਸ਼ਿੰਗਟਨ DC, ਜਿਹਨੂੰ ਮੈਂ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਕਹਿਣ ਮੁਤਾਬਕ ਪੇਕਾ ਕਹਿੰਦੇ, ਮੈਨੂੰ ਇਹ ਲੱਗਦਾ ਹੈ ਕਿ ਵੀ ਸਾਡਾ ਵੀ, ਬੇਸ਼ੱਕ ਮੈਂ 18 ਸਾਲ ਆਲਮੋਸਟ ਉੱਥੇ ਆਪਣਾ ਬੇਸ ਰੱਖਿਆ, ਹੁਣ ਵੀ ਸਾਡਾ ਖਾਲਿਸਤਾਨ ਫਿਰ ਸੈਂਟਰ ਦਫ਼ਤਰ ਨੈਸ਼ਨਲ ਪ੍ਰੈਸ ਬਿਲਡਿੰਗ DC 'ਚ ਹੈ। ਔਰ ਉਹਨਾਂ ਨੇ ਸਾਨੂੰ ਡਿਸਅਪੁਆਇੰਟ ਨਹੀਂ ਕੀਤਾ, ਸਾਡੇ ਬੱਚਿਆਂ ਨੇ। ਔਰ ਆਲਰੇਡੀ ਉਹਨਾਂ ਨੇ ਹੀ ਪ੍ਰੋਗਰਾਮ ਲੀਕ ਕੇ ਸਾਨੂੰ ਇਨਫੋਰਮ ਹੀ ਕੀਤਾ 3-4 ਦਿਨ ਪਹਿਲੇ ਕਿ ਅਸੀਂ ਪ੍ਰੋਟੈਸਟ ਦਾ ਜਿਹੜਾ ਉਹ ਪਰਮਿਟ ਅਪਲਾਈ ਕੀਤਾ। ਔਰ ਬਹੁਤ ਸਾਰੇ ਯੂਨੀਵਰਸਿਟੀਜ਼ ਦੇ, ਕਾਲਜਸ ਦੇ ਬੱਚੇ-ਬੱਚੀਆਂ ਇਹਦੇ 'ਚ ਇਨਵੋਲਵ ਨੇ। ਔਰ ਕੱਲ ਦੁਪਹਿਰੇ 11 ਵਜੇ ਤੋਂ 2 ਵਜੇ ਤੱਕ ਇੰਡੀਅਨ ਐਮਬੈਸੀ, ਕਿਉਂਕਿ ਜਿਹੜਾ ਹੈੱਡਕੁਆਰਟਰ ਹੈ ਉੱਥੇ ਐਮਬੈਸੀ ਹੁੰਦੀ ਹੈ, ਨਿਊਯਾਰਕ ਜਿਵੇਂ ਉਹਨਾਂ ਦਾ ਕੌਂਸੂਲੇਟ ਹੈ, ਔਰ ਇੰਡੀਅਨ ਐਮਬੈਸੀ 21-07 ਮੈਸਾਚਿਊਸਟਸ ਐਵਨਿਊ ਨਾਰਥ ਵੈਸਟ ਦੇ ਵਿੱਚ ਹੈ। ਉਸ ਦੇ ਬਾਅਦ 11 ਤੋਂ 2 ਵਜੇ ਤੱਕ ਇੱਕ ਜ਼ੋਰਦਾਰ ਪ੍ਰੋਟੈਸਟ ਹੋਏਗਾ ਔਰ ਉਹਦੇ 'ਚ ਅਸੀਂ ਵੀ ਸ਼ਮੂਲੀਅਤ ਕਰਾਂਗੇ। ਔਰ ਸਾਡੀ ਕੋਸ਼ਿਸ਼ ਹੋਏਗੀ ਕਿ 2 ਵਜੇ ਤੋਂ ਬਾਅਦ ਜਿਉਂ ਹੀ ਪ੍ਰੋਟੈਸਟ ਮੁਕੰਮਲ ਹੁੰਦਾ ਹੈ, ਉੱਥੋਂ ਅਸੀਂ ਉਹ ਫਾਈਲਸ ਇੱਥੇ ਟਰਾਂਸਮਿਟ ਕਰਕੇ ਕੱਲ ਸ਼ਾਮ ਦਾ ਜਿਹੜਾ ਸਾਡਾ ਪ੍ਰੋਗਰਾਮ 8 ਵਜੇ ਤੋਂ 10 ਵਜੇ ਤੱਕ ਹੋਏਗਾ, ਉਹਦੇ 'ਚ ਅਸੀਂ ਉਹਨਾਂ ਨੂੰ ਚਲਾਉਣ ਦੀ ਕੋਸ਼ਿਸ਼ ਕਰਾਂਗੇ, ਜੇ ਕੋਈ ਟੈਕਨੀਕਲ ਹਿੱਚ ਜਾਂ ਅਦਰਵਾਈਜ਼ ਨਾ ਹੋਈ। ਸੋ ਅਸੀਂ ਇਹ ਬੇਨਤੀ ਵੀ ਕਰਾਂਗੇ ਆਪਣੀਆਂ ਖਾਸ ਤੌਰ ਤੇ ਵਾਸ਼ਿੰਗਟਨ ਮੈਟਰੋ ਏਰੀਆ, ਜਿਸ ਦੇ ਵਿੱਚ ਵਰਜੀਨੀਆ, ਮੈਰੀਲੈਂਡ, DC ਆ ਜਾਂਦਾ ਸਿੱਖ ਸੰਗਤਾਂ ਨੂੰ, ਕਿ ਬੇਸ਼ੱਕ ਥੈਂਕਸਗਿਵਿੰਗ ਵੀਕਐਂਡ ਹੈ ਪਰਸੋਂ, ਜਿਹੜਾ ਹੈ ਉਹ ਹਰ ਇੱਕ ਨੇ, ਜਿਹੜੇ ਟਰਕੀ ਖਾਣ ਵਾਲੇ ਨੇ ਉਹਨਾਂ ਨੇ ਟਰਕੀ ਦੇ ਦੁਆਲੇ ਹੁਣ, ਵੈਸੇ ਸਾਡੇ ਬਹੁਤੇ ਟਰਕੀ ਖਾਂਦੇ ਨਹੀਂ ਜੀ, ਔਰ ਬਹੁਤਿਆਂ ਨੇ ਗੋਭੀ ਦੇ ਫੁੱਲ ਨੂੰ ਹੀ ਟਰਕੀਆਂ ਵਾਂਗੂ ਬਣਾ ਕੇ ਉਹਨੂੰ ਹੀ ਤੜਕੇ ਲਾਉਣੇ ਨੇ। ਪਰ ਇੱਕ ਗੱਲ ਹਮੇਸ਼ਾ ਸਾਨੂੰ ਯਾਦ ਰੱਖਣੀ ਚਾਹੀਦੀ ਹੈ, ਔਰ ਮੈਂ ਸਮਝਦਾ ਹਾਂ ਵੀ ਜਦੋਂ ਅਸੀਂ ਫੀਲਿੰਗ ਦੀ ਗੱਲ ਕਰਦੇ ਹਾਂ ਜੀ, ਬਹੁਤ ਵਾਰ ਇਹ ਵਿਚਾਰ ਹੁੰਦੇ ਨੇ ਜਦੋਂ ਅਸੀਂ ਬੁੱਧ ਦਾ ਜੀਵਨ ਦੇਖਦੇ ਹਾਂ, ਸਿਧਾਰਥ ਦੇ ਨਾਂ ਥੱਲੇ, ਜਿਹੜਾ ਆਪਣੇ ਪਿਤਾ ਦੇ ਨਾਲ ਇੱਕ ਰਾਜਕੁਮਾਰ ਕਪਲਵਸਤੂ ਸ਼ਹਿਰ, ਜਿਸ ਦਾ ਵਿਆਹ ਵੀ ਹੋ ਗਿਆ, ਬੱਚਾ ਵੀ ਹੈ, ਅਹਲਿਆ ਵਾਈਫ ਹੈ, ਬੇਟਾ ਰਾਹੁਲ ਹੈ। ਹੁਣ ਜਦੋਂ ਇਹ ਹੈ ਕਿ ਵੀ ਉਹਦਾ ਪਿਓ ਕੋਸ਼ਿਸ਼ ਕਰਦਾ ਹੈ ਵੀ ਇਸ ਬੱਚੇ ਨੂੰ ਤੁਸੀਂ ਦੁਨੀਆ ਤੋਂ ਜਿਹੜਾ ਹੈ ਕਿ ਜਿਹੜੇ ਦੁਨੀਆ ਦੇ ਦੁੱਖ ਨਾ ਦੇਖੇ ਔਰ ਇੱਕ ਰਾਜਕੁਮਾਰ ਦੇ ਤੌਰ ਤੇ ਰਾਜਾ ਬਣੇ। ਹੁਣ ਉਹੀ ਭਾਵੇਂ ਉਹ ਇੱਕ ਵਾਰ ਬਿਮਾਰ ਆਦਮੀ ਨੂੰ ਦੇਖਦਾ ਹੈ, ਇੱਕ ਵਾਰ ਝੁੱਕੀ ਕਮਰ ਵਾਲੇ ਨੂੰ ਦੇਖਦਾ ਹੈ, ਇੱਕ ਵਾਰ ਕਿਸੇ ਬੁੱਢੇ ਨੂੰ ਦੇਖਦਾ ਹੈ, ਇੱਕ ਵਾਰ ਉਹ ਇੱਕ ਫਕੀਰ ਨੂੰ ਦੇਖਦਾ ਹੈ,
ਤੇ ਉਹ ਜ਼ਿੰਦਗੀ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕਿ ਵੀ ਜੇ ਜ਼ਿੰਦਗੀ 'ਚ ਦੁੱਖ ਵੀ ਹੈ, ਜੋ ਅਸੀਂ ਛੋਟੇ ਆ, ਬੁੱਢੇ ਵੀ ਹੋ ਜਾਣਾ, ਚਲੇ ਵੀ ਜਾਣਾ, ਤੇ ਫਿਰ ਖੁਸ਼ੀ ਕਿੱਥੇ? ਔਰ ਅਲਟੀਮੇਟਲੀ ਉਹੀ ਗੱਲ ਉਹਨੂੰ ਆਪਣੇ ਘਰ-ਬਾਰ ਨੂੰ ਅਬੈਂਡਨ ਕਰਨ ਤੇ ਮਜਬੂਰ ਕਰਦੀ ਹੈ ਔਰ ਉਹ ਇੱਕ ਸੱਚ ਦੀ ਭਾਲ ਦੇ ਵਿੱਚ ਘਰੋਂ ਨਿਕਲਦਾ। ਇੱਕ ਵੱਖਰੀ ਕਹਾਣੀ ਹੈ ਕਿ ਉਹ ਕਿਸ ਸੱਤ ਤੱਕ ਪਹੁੰਚਦਾ ਹੈ ਔਰ ਉਸ ਬੌਧ ਗਿਆ ਦੀ ਥਾਂ ਤੇ ਉਸ ਬੜ ਦੇ ਦਰਖਤ ਦੇ ਥੱਲੇ ਉਸ ਨੂੰ ਗਿਆਨ ਹੁੰਦਾ। ਗਿਆਨ ਤਾਂ ਇਹੀ ਹੈ ਕਿ ਵੀ ਅਲਟੀਮੇਟਲੀ ਤੁਹਾਨੂੰ ਸਮਝ ਆ ਜਾਂਦੀ ਹੈ ਕਿ ਵੀ ਜੇ ਤੁਸੀਂ ਸੈਲਫ ਚੋਂ ਨਿਕਲ ਜਾਓ, ਜਦੋਂ ਤੱਕ ਤਾਂ ਮੈਂ ਉਦੋਂ ਤੱਕ ਮੈਂ ਨਾਲ ਜੁੜਿਆ ਹੋਇਆ, ਫਿਰ ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਮਾਇਆ ਦਾ ਹੁਕਮ ਫਿਰ ਚੱਲਦਾ ਤੇ ਤੁਸੀਂ ਉਹਦੇ ਹਵਾਲੇ ਆਪਣਾ ਆਪ ਕਰ ਦਿਓ ਤੇ ਫਿਰ ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾ ਪਾਲੇ। ਫਿਰ ਉਹ ਦੌੜ ਸ਼ੁਰੂ ਹੁੰਦੀ। ਪਰ ਜਦੋਂ ਤੁਸੀਂ ਆਪਣੇ ਚੋਂ ਨਿਕਲ ਕੇ ਦੂਸਰੇ ਦੀ ਪੀੜ ਨੂੰ ਮਹਿਸੂਸ ਕਰਨਾ ਸ਼ੁਰੂ ਕਰ ਦਿਓ, ਉਹ ਭਾਵੇਂ ਐਨੀਮਲਸ ਨੇ, ਪਲਾਂਟਸ ਨੇ, ਤੁਹਾਡਾ ਆਲਾ ਦੁਆਲਾ ਹੈ, এনवायरमेंट ਹੈ, ਤੁਹਾਨੂੰ ਹਰ ਚੀਜ਼। ਔਰ ਮੈਂ ਸਮਝਦਾ ਵੀ ਕੌਮੀ ਤੌਰ ਦੇ ਉੱਤੇ ਸਿੱਖ ਦੇ ਨਾਤੇ ਜਿਵੇਂ ਸਾਡੇ ਗੁਰੂ ਸਾਹਿਬਾਨ ਨੇ ਜੀਵਨ ਜਾਚ ਸਾਨੂੰ ਦਿੱਤੀ ਹੈ ਜੀ, ਕੁਦਰਤ ਦੇ ਵਿੱਚ ਰਹਿੰਦੇ ਆ, ਹੱਸਣਦੇ ਆ, ਖੇਲਣਦੇ ਆ, ਪਹਿਨਣਦੇ ਆ, ਖਾਵਣਦੇ ਆ, ਵਿੱਚੇ ਹੋਵੇ ਮੁਕਤ ਹੱਸਣਾ ਖੇਡਣਾ ਨਹੀਂ ਖੋਇਆ, ਕੁਦਰਤ ਦੇ ਨਾਲ ਸਾਂਝ ਦੀ ਗੱਲ ਵੀ ਹੈ। ਔਰ ਉਸ ਸਾਰੇ ਚੋਂ ਦੂਸਰੇ ਦੀ ਪੀੜ ਨੂੰ ਮਹਿਸੂਸ ਕਰਨਾ। ਬਹੁਤ ਵਾਰ ਜਦੋਂ ਨਾਮਦਾਨ ਇਸ਼ਨਾਨ ਦਾ ਜ਼ਿਕਰ ਹੁੰਦਾ ਹੈ ਤੇ ਬਹੁਤ ਦਾਨ ਦਾ ਮਤਲਬ ਸਮਝਦੇ ਨੇ ਕਿ ਕਿਸੇ ਨੂੰ ਤੁਸੀਂ ਪੈਸੇ ਦੇ ਦਿੰਦੇ ਹੋ ਤੇ ਤੁਸੀਂ ਦਾਨ ਕਰ ਰਹੇ ਹੋ। ਇਹ ਕਨਸੈਪਟ ਨਹੀਂ ਹੈ। ਦਾਨ ਦਾ ਮਤਲਬ ਹੀ ਇਹ ਹੈ ਦੂਸਰਿਆਂ ਦੇ ਕੰਮ ਆਉਣਾ, ਜਦੋਂ ਕਿ ਤੁਸੀਂ ਆਪਣੇ ਤੋਂ ਨਿਕਲ ਕੇ ਉਹ ਕੰਮ ਕਰਨਾ ਜਿਹੜਾ ਤੁਹਾਡੇ ਆਪਣੇ ਆਪ ਲਈ ਨਹੀਂ ਜੀ। ਹੁਣ ਜਦੋਂ ਅਸੀਂ ਕੌਮ ਦੀ ਗੱਲ ਕਰਦੇ ਹਾਂ ਜਾਂ ਇੱਕ ਇਨਸਾਨੀਅਤ ਦੇ ਨਾਤੇ ਅਸੀਂ ਸਿੱਖ ਕੌਮ ਦੇ ਨਾਲ ਉਸ ਸਾਂਝ ਦੀ ਦੇਖਦੇ ਹਾਂ, ਤੇ ਜੇ ਸਾਨੂੰ ਮਹਿਸੂਸ ਹੁੰਦਾ ਹੈ ਵੀ ਥੈਂਕਸ ਗਿਵਿੰਗ ਹੈ, ਅਸੀਂ ਸਾਰੇ ਪਰਿਵਾਰਾਂ ਨੇ ਇਕੱਠੇ ਹੋਣਾ ਹੈ, ਹਰ ਥਾਂ ਅਸੀਂ ਖੁਸ਼ੀ ਮੰਗਦੇ ਹਾਂ, ਰੱਬ ਤੋਂ ਵੀ ਮੰਗਦੇ ਹਾਂ, ਫਿਰ ਉਹਨਾਂ ਨੂੰ ਵੀ ਆਪਣੇ ਧਿਆਨ 'ਚ ਲਿਆਈਏ ਕਿ ਜਿਹਨਾਂ ਵਰਤਾਇਆ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਜਦੋਂ ਸੈਦਪੁਰ ਐਮਨਾਬਾਦ ਜਿਹੜਾ ਸ਼ਹਿਰ ਹੈ ਔਰ ਬਾਬਰ ਦੀ ਫੌਜ ਦੇ ਜ਼ੁਲਮਾਂ ਦਾ ਸ਼ਿਕਾਰ ਹਜ਼ਾਰਾਂ ਲੋਕ ਮਾਰੇ ਗਏ, ਤੇ ਗੁਰੂ ਸਾਹਿਬ ਨੇ ਕਿਹਾ ਸੀ ਜਿਨ ਕੇ ਬੰਕੇ ਘਰੀ ਨਾ ਆਇਆ ਤਿੰਨ ਕਿਮ ਰਹਿਣ ਵਿਹਾਣੀ, ਕਿ ਜਿਨ੍ਹਾਂ ਦੇ ਸੋਹਣੇ ਬਾਂਕੇ, ਜਿਨ੍ਹਾਂ ਦੇ ਸੋਹਣੇ ਪੁੱਤਰ ਪਤੀ ਭਰਾ ਘਰੀ ਨਹੀਂ ਪਰਤੇ, ਉਸ ਲੜਾਈ ਦਾ ਸ਼ਿਕਾਰ ਹੋਏ, ਉਹਨਾਂ ਦੀ ਰਾਤ ਕਿਵੇਂ ਬੀਤੀ ਹੋਈ। ਔਰ ਫਿਰ ਜਦੋਂ ਉਹਨਾਂ ਨੇ ਉਸ ਪੀੜ ਨੂੰ ਮਹਿਸੂਸ ਕੀਤਾ ਔਰਤ ਜ਼ਾਤ ਦੀ, ਤੇ ਜਿਨ੍ਹਾਂ ਨੇ ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸੰਧੂਰ, ਸੋ ਸਿਰ ਕਾਤੀ ਮੁਨੀਆਂ ਗਲ ਵਿੱਚ ਆਵੇ ਧੂੜ, ਕਿ ਜਿਨ੍ਹਾਂ ਦੇ ਸਿਰਾਂ ਤੇ ਸੋਹਣੇ ਵਾਲ ਜਿਹੜੇ ਨੇ ਉਹ ਪੱਟੀਆਂ ਗੁੱਤਾਂ ਦੇ ਰੂਪ 'ਚ ਸੁਹੱਪਣ ਦੇ ਨਾਲ ਜਿਹੜਾ ਉਹ ਸਾਰੇ ਨੂੰ ਆਪਣੇ ਚਿਹਰੇ ਨੂੰ ਸ਼ਿੰਗਾਰਿਆ ਹੋਇਆ ਸੀ। ਅੱਜ ਉਹ ਸੋ ਸਿਰ ਕਾਤੀ ਮੁਨੀਆਂ, ਉਹ ਕੈਂਚੀ ਦੇ ਨਾਲ ਉਹਨਾਂ ਦੇ ਸਿਰ ਮੁੰਨੇ ਹੋਏ ਨੇ, ਉਹਨਾਂ ਦੇ ਗਲਾਂ ਦੇ ਵਿੱਚ ਸਿਰ ਦੇ ਵਿੱਚ ਧੂੜ ਪੈ ਰਹੀ ਹੈ। ਸੋ ਜ਼ਾਹਰ ਸੀ ਕਿ ਇਸ ਗੱਲ ਨੂੰ ਮਹਿਸੂਸ ਕਰਨਾ ਕਿ ਖੂਨ ਕੇ ਸੋਹਲੇ ਗਾਵੀਏ ਨਾਨਕ ਰਤ ਕਾ ਕੁੰਗੂ ਪਾਏ ਵੇ ਲਾਲੋ, ਕਿ ਮੈਂ ਇਹ ਗੀਤ ਇਹ ਖੂਨ ਦੇ ਸੋਹਲੇ ਨੇ। ਇੱਕ ਪਾਸੇ ਸੋਹਲਾ ਖੁਸ਼ੀ ਦਾ ਮੌਕੇ ਦੇ ਉੱਤੇ ਗਾਇਨ ਹੁੰਦਾ ਹੈ, ਗੀਤ ਹੋਣ ਸ਼ਗਨਾਂ ਦੇ ਗੀਤ ਜਿਨ੍ਹਾਂ ਨੂੰ ਕਹਿੰਦੇ ਨੇ, ਪਰ ਜਿੱਥੇ ਖੂਨ ਦੀ ਹੋਲੀ ਖੇਡੀ ਜਾ ਰਹੀ ਹੋਏ ਜਾਂ ਜਿੱਥੇ ਟੌਰਚਰ ਔਰ ਜ਼ੁਲਮ ਔਰ ਦੂਸਰਾ ਹੋਏ, ਫਿਰ ਤੁਸੀਂ ਸਿਰਫ ਇੱਕ ਆਪਣੇ ਸੁੱਖ ਜਾਂ ਆਪਣੇ ਪਰਿਵਾਰਕ ਹਿੱਤ ਨੂੰ ਸਾਹਮਣੇ ਰੱਖੋ। ਇਹ ਸਿੱਖੀ ਦਾ ਰਸਤਾ ਨਹੀਂ। ਔਰ ਮੈਂ ਸਮਝਦਾ ਹਾਂ ਵੀ ਹੁਣ ਜੇ ਜਗਤਾਰ ਸਿੰਘ ਜਿਨ੍ਹਾਂ ਦਾ ਵਿਆਹ ਲਗਭਗ 3 ਹਫ਼ਤੇ ਪਹਿਲਾਂ ਹੁੰਦਾ ਔਰ ਕਿਵੇਂ ਉਹ ਆਪਣੀ ਸਿੰਘਣੀ ਦੇ ਨਾਲ, ਉਹਨਾਂ ਦੀ ਕਜ਼ਨ ਹੈ, ਕਾਰ ਦੇ ਵਿੱਚ ਜਾ ਰਹੇ ਨੇ, ਉਤਾਰ ਕੇ ਕੰਬਲ ਸੁੱਟ ਕੇ ਚੁੱਕ ਲਿਆ ਜਾਂਦਾ। ਹੁਣ ਉਹ 3 ਮਹੀਨੇ ਪਹਿਲਾਂ ਜਿਹੜੀ ਉਹਨਾਂ ਦੀ ਵਾਈਫ ਜਿਨ੍ਹਾਂ ਦੇ ਸਾਹਮਣੇ ਹੋਏਗਾ ਕਿ ਵੀ ਉਹ ਸੀ ਜੀ ਕਿ ਹਨੀਮੂਨ ਦੀ ਤਿਆਰੀ ਕਰ ਰਹੇ ਸੀ, ਤੇ ਕਿਉਂ ਜੇ ਜ਼ਿੰਦਗੀ 'ਚ ਜਿਹੜੇ ਨੇ ਉਹ ਚਾਅ ਹੁੰਦੇ ਨੇ। ਲੇਕਿਨ ਜੇ ਸਾਨੂੰ ਇੱਥੇ ਬੈਠੇ ਆ ਔਰ ਉਹਦਾ ਕੀ ਕਸੂਰ ਹੈ ਇੰਨਾ ਕਿ ਉਹਨੇ ਉਸ ਪੀੜ ਨੂੰ ਮਹਿਸੂਸ ਕੀਤਾ ਜੋ ਜੂਨ 84 ਉਸ ਤੋਂ ਬਾਅਦ ਸਿੱਖ ਨਸਲਕੁਸ਼ੀ ਦੀ ਜੋ ਵਰਤਾਰਾ ਸਟੇਟ ਨੇ ਕੀਤਾ, ਔਰ ਉਹਨੇ ਇਸ ਦਰਦ ਨੂੰ ਮਹਿਸੂਸ ਕਰਦੇ ਆ ਕਿ ਜਿਨ੍ਹਾਂ ਨੇ ਸਫ਼ਰ ਕੀਤਾ ਹੈ, ਜਿਹੜੇ ਮਾਰੇ ਗਏ ਨੇ, ਉਹਨਾਂ ਦੀ ਘੱਟੋ ਘੱਟ ਉਹਨਾਂ ਦਾ ਕੋਈ ਹਿਸਟੋਰੀਕਲ ਰੈਕਡ ਤਾਂ ਆਏ ਸਾਹਮਣੇ। ਔਰ ਉਹਨਾਂ ਨੇ neverforget84.com ਦੇ ਥੱਲੇ ਇੱਕ ਬੜਾ ਪ੍ਰੋਫੈਸ਼ਨਲ ਵੈਬਸਾਈਟ ਬਣਾਇਆ ਜਿਸ ਦੇ ਵਿੱਚ ਉਹਨਾਂ ਨੇ ਜੋ ਮਿਲਦਾ ਰਿਹਾ। ਉਹ ਤਾਂ ਇੰਗਲੈਂਡ ਦਾ ਸਿਟੀਜ਼ਨ ਸੀ, ਬਹੁਤ
ਸਾਰੀ ਉਮਰ ਉਹਨੇ ਉੱਥੇ ਗੁਜ਼ਾਰੀ ਹੈ। ਲੇਕਿਨ ਉਸ ਸਾਰੀ ਖੋਜ ਦੇ ਨਾਲ ਜਦੋਂ ਤੁਸੀਂ ਤੁਰਦੇ ਹੋ, ਇੱਕ ਪ੍ਰੋਫੈਸ਼ਨਲੀ ਡਨ ਜਿਹੜਾ ਕੰਮ ਹੈ ਜਿਹਦੇ ਥੱਲੇ ਤੁਹਾਨੂੰ ਬਰੀਫ ਬਿਊਰਾ ਵੀ ਮਿਲਦਾ ਔਰ ਉਹਦੇ 'ਚ ਬੜਾ ਸੰਜਮ ਹੈ, ਬੜਾ ਬੈਲੈਂਸ ਹੈ, ਕੋਈ ਐਗਜ਼ੈਜਰੇਟਿਡ ਅਕਾਊਂਟ ਨਹੀਂ ਜੀ। ਔਰ ਜਿਨ੍ਹਾਂ ਨੇ ਚੁੱਕਿਆ ਉਹ ਕਹਿੰਦੇ ਨੇ ਜੀ ਅਸੀਂ ਸਾਲ ਤੋਂ ਜ਼ਿਆਦਾ ਉਸ ਦੇ ਉੱਤੇ ਅੱਖ ਰੱਖੀ ਸੀ, ਈਵਨ ਜਿਹੜੇ ਉਹਦੇ ਤੇ ਕਮੈਂਟ ਕਰਦੇ ਨੇ ਉਹਨਾਂ ਨੂੰ ਵੀ ਅਸੀਂ ਦੇਖ ਰਹੇ ਸੀ। ਹੁਣ ਜ਼ਾਹਰ ਹੈ ਕਿ ਵੀ ਜਗਤਾਰ ਸਿੰਘ ਜੱਗੀ ਦੀ ਗ੍ਰਿਫਤਾਰੀ ਇਹ ਉਸ ਕਿਸਮ ਦਾ ਹੀ ਪਾਰਟ ਹੈ ਜਿਹੜੀ ਵਾਰ ਜਿਹੜੀ ਇਹਨਾਂ ਨੇ ਡਾਇਸਪੋਰਾ ਸਿੱਖਾਂ ਦੇ ਖਿਲਾਫ, ਜੇ ਸਾਨੂੰ ਲੱਗਦਾ ਵੀ 5 ਮਿਲੀਅਨ ਸਿੱਖ ਡਾਇਸਪੋਰਾ ਇੱਕ ਪਾਵਰ ਹੈ ਜਿਹੜਾ ਗੇਮ ਚੇਂਜਰ ਹੈ, ਤੇ ਦੁਸ਼ਮਣ ਸਾਡਾ 10 ਕਦਮ ਅੱਗੇ, 2 ਕਦਮ ਨਹੀਂ 10 ਕਦਮ ਜਾਂ 100 ਕਦਮ ਵੀ ਕਹਿ ਸਕਦੇ। ਸੋ ਹੁਣ ਇਸ ਸਾਰੇ ਚ ਲੇਕਿਨ ਡਾਇਸਪੋਰਾ ਸਿੱਖਾਂ ਨੇ ਜਿਵੇਂ ਮੈਂ ਕਿਹਾ ਇੱਕ ਪਾਸੇ ਆਪਣੀ ਪਾਵਰ ਵੀ ਦਿਖਾਈ ਹੈ ਔਰ ਜਿੱਥੇ ਜਿੱਥੇ ਵੀ ਪ੍ਰੋਟੈਸਟ ਹੋ ਰਹੇ ਨੇ, ਲੰਡਨ ਦੇ ਵਿੱਚ ਬੜਾ ਜ਼ੋਰਦਾਰ ਪ੍ਰੋਟੈਸਟ ਹੋਇਆ। ਸੋ ਪਹਿਲਾ ਪਾਰਟ ਤਾਂ ਮੈਂ ਇਹ ਐਕਸਪੈਕਟ ਕਰਦਾ ਕਿ ਜਿੱਥੇ ਅਸੀਂ ਕੱਲ ਦੇ ਪ੍ਰੋਟੈਸਟ ਦੇ ਵਿੱਚ ਉੱਥੋਂ ਦੀਆਂ ਸੰਗਤਾਂ ਸ਼ਾਮਲ ਹੋਣ, ਥੈਂਕਸਗਿਵਿੰਗ ਦੇ ਵੇਲੇ ਵੀ ਘੱਟੋ ਘੱਟ ਸਾਡੀਆਂ ਯਾਦਾਂ ਦੇ ਵਿੱਚ ਉਹ ਸਾਰੇ ਯੋਧੇ ਹੋਣ ਜਿਨ੍ਹਾਂ ਨੇ ਸਾਡੀ ਕੌਮ ਦਾ ਘਰ ਬਣਾਉਣ ਲਈ, ਸਾਡਾ ਮਾਣ ਮੱਤਾ ਕੱਲ ਦੇਖਣ ਦੇ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ ਨੇ, ਉਹਨਾਂ ਨੂੰ ਵੀ ਯਾਦ ਕਰੀਏ ਜਿਹੜੇ ਇਸ ਰਸਤੇ ਤੇ ਤੁਰੇ ਹੋਏ ਨੇ, ਜਿਹੜੇ ਇਸ ਸਾਰੇ ਚੋਂ ਜਿਹੜੇ ਪਰਿਵਾਰ ਟੁੱਟੇ, ਜਿਹੜੇ ਬੱਚੇ ਬੱਚੀਆਂ ਯਤੀਮ ਹੋਏ। ਨਵੰਬਰ 84 ਨੂੰ ਜੇ ਯਾਦ ਕਰੀਏ ਕਿਵੇਂ ਹਜ਼ਾਰਾਂ ਸਿੱਖ ਵਿਧਵਾਵਾਂ ਅੱਜ ਵੀ ਉਸ ਵਿਡੋ ਕਾਲਨੀ 'ਚ ਬੈਠੀਆਂ, ਉਹ ਇਨਸਾਫ ਦੀ ਉਡੀਕ ਕਰ ਰਹੀਆਂ ਨੇ ਔਰ ਉਹੀ ਕਾਤਲ, ਉਹੀ ਸਾਰਾ ਸਿਸਟਮ ਜਿਹੜਾ ਹੈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਜੇ ਘੱਟੋ ਘੱਟ ਅਸੀਂ ਜਿਵੇਂ ਕੱਲ ਮੈਂ ਕਿਹਾ ਸੀ ਕਿ ਵੀ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਨੇ ਜਿਹੜਾ ਉਹ ਤਲਵਾਰ ਚੁੱਕਣੀ ਹੁੰਦੀ ਹੈ, ਅਸੀਂ ਆਪੋ ਆਪਣੇ ਦਾਇਰਾਕਾਰ 'ਚ ਰਹਿੰਦੇ ਹਾਂ, ਅੰਤਰਰਾਸ਼ਟਰੀ ਕਾਨੂੰਨਾਂ ਦੀ ਪਾਲਣਾ ਕਰਦੇ ਹਾਂ, ਆਪਣੇ ਮੁਲਕਾਂ ਦੇ ਕਾਨੂੰਨਾਂ ਦੀ ਪਾਲਣਾ ਕਰਦੇ ਹਾਂ ਵੀ ਜਿਹੜਾ ਆਪਣੇ ਨੇਸ਼ਨ ਨੂੰ ਸਰਵ ਕਰ ਸਕਦੇ ਹਾਂ, ਉਸ ਪੀੜ ਨੂੰ ਮਹਿਸੂਸ ਕਰ ਸਕਦੇ ਹਾਂ। ਫਿਰ ਜੇ ਅਸੀਂ ਆਪਣਿਆਂ ਦੀ ਪੀੜ ਮਹਿਸੂਸ ਕਰਾਂਗੇ, ਫਿਰ ਦੁਨੀਆ 'ਚ ਜਿੱਥੇ ਜਿੱਥੇ ਕੋਈ ਸਫ਼ਰ ਕਰ ਰਿਹਾ, ਉਹ ਭਾਵੇਂ ਮਿਡਲ ਈਸਟ ਹੈ, ਭਾਵੇਂ ਅਫਗਾਨਿਸਤਾਨ ਹੈ, ਭਾਵੇਂ ਸਾਊਥ ਅਮਰੀਕਾ ਹੈ, ਜਦੋਂ ਅਸੀਂ ਰੋਟੀ ਖਾਣ ਲੱਗਦੇ ਹਾਂ ਸਾਨੂੰ ਜੇ ਅਸੀਂ ਸ਼ੁਕਰਾਨੇ 'ਚ ਜਾਣਾ, ਉਹ ਉਹਨਾਂ ਵੱਲ ਧਿਆਨ ਜਾਏ ਜਿਨ੍ਹਾਂ ਨੂੰ 40% ਤੋਂ ਜ਼ਿਆਦਾ ਲੋਕ ਅੱਜ ਵੀ ਇਸ ਦੁਨੀਆ ਦੇ ਵਿੱਚ ਜਿਨ੍ਹਾਂ ਨੂੰ 2 ਵੇਲੇ ਦੀ ਰੋਟੀ ਨਸੀਬ ਨਹੀਂ ਹੁੰਦੀ। ਸੋ ਫਿਰ ਤੁਸੀਂ ਆਪਣੇ ਤੋਂ ਨਿਕਲ ਕੇ ਕੁਛ ਨਾ ਕੁਛ ਕਰਨ ਬਾਰੇ ਸੋਚਦੇ ਹੋ। ਔਰ ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ ਦੁਨੀਆ 'ਚ ਹਰ ਚੀਜ਼ ਇਕੱਠੀ ਕੀਤਿਆਂ ਇਕੱਠੀ ਹੁੰਦੀ ਹੈ। ਖੁਸ਼ੀ ਇੱਕ ਐਸੀ ਚੀਜ਼ ਹੈ ਜਿਹੜੀ ਜਿੰਨੀ ਤੁਸੀਂ ਵੰਡਦੇ ਹੋ ਉਨੀ ਤੁਹਾਡੇ ਕੋਲ ਆਉਂਦੀ ਹੈ। ਇਹਨੂੰ ਜੇ ਤੁਸੀਂ ਇਕੱਠੀ ਕਰਨ ਦੀ ਕੋਸ਼ਿਸ਼ ਕਰੋਗੇ, ਪੈਸੇ ਨਾਲ ਸੁੱਖ ਨਾ ਹੀ, ਬਹੁਤਾ ਧਨ ਖਾਟੇ, ਹੋਰ ਤੌਰ ਤਰੀਕਿਆਂ ਦੇ ਨਾਲ ਕੁਝ ਨਹੀਂ ਹੈ। ਅਲਟੀਮੇਟਲੀ ਇਹ ਸਭ ਕੁਝ ਜਿਹੜਾ ਨਾ ਚਲੇ ਜਾਣ ਵਾਲੀਆਂ ਚੀਜ਼ਾਂ ਨੇ। ਹਾਂ, ਜਦੋਂ ਤੁਸੀਂ ਖੁਸ਼ੀ ਵੰਡਦੇ ਹੋ, ਕਿਸੇ ਬਾਰੇ ਸੋਚਦੇ ਹੋ, ਉਹ ਤੁਹਾਡੇ ਮਨ ਨੂੰ ਸਕੂਨ, ਚੈਨ ਔਰ ਠਹਿਰਾਵ ਔਰ ਸਹਿਜ ਵੀ ਦਿੰਦਾ ਅਲਟੀਮੇਟਲੀ। ਸੋ ਕੁੱਲ ਮਿਲਾ ਕੇ ਸਾਡਾ ਪਹਿਲਾ ਇਸ਼ੂ, ਕਿਉਂਕਿ ਜਗਤਾਰ ਸਿੰਘ ਜੌਲ ਜਾਂ ਜੱਗੀ ਉਹ ਕਰਕੇ, ਜੌਲ ਉਹਨਾਂ ਦਾ ਲਾਸਟ ਨੇਮ ਹੈ ਪਰ ਜੱਗੀ ਹੈਸ਼ਟੈਗ ਥੱਲੇ, ਸੋ ਉੱਥੇ ਜੋ ਚੱਲ ਰਹੀਆਂ ਨੇ ਡਿਵੈਲਪਮੈਂਟਸ, ਵੀ ਮੈਂ ਆਲਰੇਡੀ ਇਸ ਨੂੰ ਬੇਸ ਕੀਤਾ ਕਿ ਅੱਜ ਯੂਕੇ ਦੀ ਗਵਰਨਮੈਂਟ ਜਿਹੜਾ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਕਿਹਾ ਦਾ ਯੂਕੇ ਗਵਰਨਮੈਂਟ ਔਨ ਟਿਊਜ਼ਡੇ ਸੈਡ ਇਟ ਵੁੱਡ ਟੇਕ ਐਕਸਟ੍ਰੀਮ ਐਕਸ਼ਨ if any British citizen is being tortured, as the case of Scottish-born man who has been jailed in India was raised in the House of Commons. So ਜ਼ਾਹਰ ਹੈ ਕਿ ਵੀ ਇਹ ਸਾਰਾ ਜਿਹੜਾ ਉਹਨਾਂ ਨੇ ਲੋਕਲ ਐਮਪੀ ਉਹਨਾਂ ਦੇ ਮਾਰਟਿਨ ਡਾਕਟਰੀ ਹਫਸ ਆਫ ਸਕਾਟਿਸ਼ ਨੈਸ਼ਨਲਿਸਟ ਪਾਰਟੀ ਨੇ, ਉਹਨਾਂ ਨੇ ਯੂਕੇ ਫੋਰਨ ਆਫਿਸ ਨੂੰ ਪੁੱਛਿਆ ਕਿ ਵੀ what representations were made to the Indian government on reports of his alleged torture in custody, ਕੀ ਰਿਪੋਰਟ, ਔਰ ਉਹਦੇ ਤੇ ਉਹਨਾਂ ਨੇ ਫੋਰਨ ਆਫਿਸ ਮਿਨਿਸਟਰ ਮਿਸਟਰ ਰੋਰੀ ਸਟਿਊਅਰਟ ਨੇ ਕਿਹਾ we take any allegation of torture very seriously, as indeed would the Indian government, ਕਿ ਵੀ ਅਸੀਂ ਇਸ ਸਾਰੇ ਨੂੰ ਬੜਾ ਸੀਰੀਅਸਲੀ ਲੈ ਰਹੇ ਹਾਂ। It is completely unconstitutional, it is offensive to the British government and we will work very closely to investigate and of course we will take extreme action if a British citizen is being tortured, ਇਹ ਉਹਨਾਂ ਦਾ ਮਿਨਿਸਟਰ ਕਹਿ ਰਿਹਾ। ਸੋ ਆਲਰੇਡੀ ਇੰਗਲੈਂਡ ਦੇ ਵਿੱਚ ਜਿੱਥੇ ਮੈਂ ਕਿਹਾ ਵੀ ਪਹਿਲਾਂ ਮੁਲਾਕਾਤ ਨੂੰ ਲੈ ਕੇ 175 ਮੈਂਬਰ ਪਾਰਲੀਮੈਂਟ ਨੇ ਲਿਖਿਆ ਔਰ ਉੱਥੇ ਸਾਰੀਆਂ ਹੀ ਜਥੇਬੰਦੀਆਂ ਇਰਰਿਸਪੈਕਟਿਵ ਆਫ ਜਿਹੜਾ ਕੌਣ ਕੀ ਗਰੁੱਪ ਹੈ ਇਸ ਮੁੱਦੇ ਦੇ ਉੱਤੇ ਫੋਕਸ ਕਰ ਰਹੀਆਂ ਨੇ। ਔਰ ਜਿਵੇਂ ਮੈਂ BBC ਦੀ ਗੱਲ ਕੀਤੀ ਹੈ, ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਥੈਰੇਸਾ ਮੇ ਨੇ ਸੇਜ਼ UK ਗਵਰਨਮੈਂਟ ਵਿਲ ਟੇਕ ਐਕਸ਼ਨ। ਥੈਰੇਸਾ ਮੇ ਦੇ ਜਿਹੜੀ ਐਗਜ਼ੈਕਟ ਸ਼ਬਦ ਨੇ,
I am aware of the concerns expressed for Jagtar Singh Johal. Representatives from the Foreign Commonwealth Office have met with Jagtar Singh Johal and obviously looking at the case and pursuing the case with concern and will take action if necessary. So ਇੱਕ ਪ੍ਰਾਈਮ ਮਿਨਿਸਟਰ ਲੈਵਲ ਤੇ ਇਸ ਕਿਸਮ ਦੀ ਸਟੇਟਮੈਂਟ ਹੁੰਦੀ ਤਾਂ ਇਹ ਗੋਲਮੋਲ ਹੀ ਹੈ ਆਲਵੇਜ਼, ਇਹ ਉਹਨਾਂ ਦਾ ਬ੍ਰਿਟਿਸ਼ ਵੈਸੇ ਵੀ ਅੰਡਰਸਟੇਟਮੈਂਟ ਦਿੰਦੇ ਨੇ, ਪਰ ਪੋਲੀਟੀਕਲੀ ਤੁਸੀਂ ਇਸ ਦਾ ਮਤਲਬ ਇਹ ਹੈ ਵੀ ਆਲਰੇਡੀ ਕੇਸ ਜਿਹੜਾ ਹੈ ਉਹ ਹਾਈ ਪ੍ਰੋਫਾਈਲ ਦੀ ਨਹੀਂ, ਔਨ ਦਾ ਟਾਪ ਜਿਹਨੂੰ ਐਸ਼ਲੀਅਨਸ ਆਫ ਪਾਵਰ ਕਹਿੰਦੇ ਨੇ ਉਹਨਾਂ ਦੇ ਵਿੱਚ ਡਿਸਕਸ ਹੋ ਰਿਹਾ। ਪਰ ਦੋ ਸਟੋਰੀਜ਼ ਜਿਹੜੀਆਂ ਮੈਂ ਇਹਦੇ ਨਾਲ ਰਿਲੇਟਡ, ਜਗਤਾਰ ਸਿੰਘ ਇੰਡੀਅਨ ਐਕਸਪ੍ਰੈਸ ਦੇ ਐਡੀਟਰ ਇਨ ਚੀਫ ਵੀ ਰਹੇ, ਪ੍ਰੋਮੀਨੈਂਟ ਜਰਨਲਿਸਟ ਪੰਜਾਬ ਦੇ ਉਹ 3-4 ਜਿਨ੍ਹਾਂ ਨੇ 84 ਔਰ ਉਸ ਪੀਰੀਅਡ ਦੇ ਵਿੱਚ 20-25 ਸਾਲ ਜਿਹੜਾ ਉਹ ਕਵਰ ਕੀਤਾ, ਉਹ ਸਾਰੇ ਸਿਸਟਮ ਨੂੰ ਸਮਝਦੇ ਨੇ। ਔਰ ਉਹਨਾਂ ਦੀ ਇੱਕ ਸਟੋਰੀ ਅੱਜ ਬੜੀ ਪ੍ਰੋਮੀਨੈਂਟਲੀ ਚਾਰਜ ਫਿਰੇ ਛਪੀ ਹੈ। ਉਹਨਾਂ ਨੇ ਕਿਹਾ ਲਿਟਲ ਚੇਂਜ ਇਨ ਪੁਲਿਸ ਸਕ੍ਰਿਪਟ ਫਰੋਮ ਰੁਲਦਾ ਕਿਲਿੰਗ ਟੂ ਲੇਟੈਸਟ ਅਰੈਸਟ। ਰੁਲਦਾ ਸਿੰਘ RSS ਦਾ ਚੀਫ ਜਿਹੜਾ ਰਾਸ਼ਟਰੀ ਸਿੱਖ ਸੰਗਤ ਦਾ ਪੰਜਾਬ 'ਚ ਬਣਾਇਆ ਸੀ, ਉਸ ਦੀ ਉਹ ਮਾਰਿਆ ਗਿਆ ਸੀ ਔਰ ਉਹਦੀ ਕਿਲਿੰਗ ਉਦੋਂ ਵੀ ਇਹੀ ਕਹਾਣੀ ਕਿ ਜੀ ਬ੍ਰਿਟਨ ਦੇ 2 ਸਿੱਖ ਆਏ, ਉਹ ਮਾਰ ਕੇ ਚਲੇ ਗਏ। ਫਿਰ ਉਹਨਾਂ ਨੇ ਸਕਾਟਲੈਂਡ ਯਾਰਡ ਦੀ ਮਦਦ ਲਈ, ਈਵਨ ਬ੍ਰਿਟਿਸ਼ ਪੁਲਿਸ ਨੇ ਆ ਕੇ ਜਿਹੜਾ ਉਹ ਕੀਤਾ, ਉਹਨਾਂ ਨੂੰ ਉੱਥੇ ਐਕਸਟ੍ਰੈਡਿਟ ਕਰਨ ਦੀ ਮੰਗ ਇੰਡੀਅਨ ਗਵਰਨਮੈਂਟ ਨੇ ਕੀਤੀ, ਬਟ ਇਨ ਦਾ ਐਂਡ ਕਿਉਂਕਿ ਹੈ ਹੀ ਝੂਠਾ ਪਾਰਟ ਸੀ। ਸੋ ਉਹਦੇ 'ਚ ਇਹ ਸਟੋਰੀਜ਼ ਜਗਤਾਰ ਸਿੰਘ ਕਹਿੰਦੇ ਨੇ ਕਿ ਵੀ ਸਿਰਫ ਉਹੀ ਜਿਹੜੀ ਸਕ੍ਰਿਪਟ ਲਿਖਤ ਸੀ ਉਹਦੇ 'ਚ ਨਾਂ ਹੀ ਬਦਲੇ ਨੇ, ਕਹਾਣੀ ਉਹੀ ਹੈ। ਉਹਦੇ 'ਚ ਉਹਨਾਂ ਨੇ ਕਿਹਾ ਵੀ ਨਵੰਬਰ 15 ਦੀ ਹੈ, ਦਾ ਸਕ੍ਰਿਪਟਸ ਆਰ ਆਲਮੋਸਟ ਸਿਮਿਲਰ but there is a time gap of about 8 years. The first script written by Punjab police is about the case of assassination of Punjab Rashtriya Sikh Sangat Chief Rulda Singh, who was gunned down outside his house in Patiala on July 28, 2009. The second script is about the murders that the same police claimed to have solved with some arrest last week. Rashtriya Sikh Sangat is the Sikh Front. ਇਹ ਉਹਨਾਂ ਨੇ ਕਿਹਾ ਵੀ ਕੀ ਹੈਗਾ, ਔਰ ਉਹਨਾਂ ਨੇ ਫਿਰ ਨਾਂ ਦਿੱਤੇ ਨੇ ਕਿ ਸੈਕੰਡ ਸਕ੍ਰਿਪਟ ਦੇ ਕੇਸ ਕੀ ਨੇ। ਸਮ ਆਫ ਦਾ ਅਸੈਸੀਨੇਸ਼ਨਸ ਇਨ ਬੋਥ ਦਾ ਸਕ੍ਰਿਪਟਸ ਬਿਲੋਂਗ ਟੂ UK, ਕਿ UK ਨੂੰ ਇਹਦੇ ਨਾਲ ਜਿਹੜਾ ਟਾਰਗੇਟ ਕੀਤਾ ਹੈ। ਔਰ ਉਹਨਾਂ ਨੇ ਕਿਹਾ ਵੀ ਜਿਹੜਾ ਲੇਟੈਸਟ ਜਿਹੜੀ ਹੁਣ ਸਕ੍ਰਿਪਟ ਹੈ ਉਹਦਾ ਇੱਕ ਡੇਂਜਰਸ ਐਲੀਮੈਂਟ ਇਹ ਹੈ ਵੀ ਉਹਦੇ 'ਚ ਗੈਂਗਸਟਰਸ ਨੂੰ ਵੀ ਨਾਲ ਜੁਆਇਨ ਕਰ ਲਿਆ ਗਿਆ ਹੈ, ਜਦੋਂ ਕਿ ਪਹਿਲਾਂ ਪੰਜਾਬ ਦੀ ਮਿਲੀਟੈਂਸੀ ਜਿਹੜੀ ਸੀ ਉਹ ਪੋਲੀਟੀਕਲੀ ਡਰਿਵਨ ਸੀ, ਉਹਦਾ ਕੋਈ ਗੈਂਗਸਟਰਸ ਨਾਲ ਤਾਲੁਕ ਨਹੀਂ ਸੀ। ਇਸ ਦਾ ਮਤਲਬ ਇਹ ਹੈ, ਇਹਨਾਂ ਨੇ ਨਹੀਂ ਕਿਹਾ, ਇਹਦਾ ਮਤਲਬ ਇਹ ਹੈ ਕਿ ਵੀ ਆਉਣ ਵਾਲੇ ਭਵਿੱਖ 'ਚ ਜਿੱਥੇ ਖਾਲਿਸਤਾਨ ਨੂੰ ਪਹਿਲੇ ਪੀਰੀਅਡ 'ਚ ਲਾਅ ਐਂਡ ਆਰਡਰ ਪ੍ਰੋਬਲਮ ਕਹਿੰਦੇ ਸੀ, ਹੁਣ ਮੂਵਮੈਂਟ ਨੂੰ ਗੁੰਡਾ ਮੂਵਮੈਂਟ ਕਹਿਣਗੇ ਕਿ ਜੀ ਇਹ ਤਾਂ ਗੈਂਗਸਟਰ ਜਿਹੜੇ ਨੇ ਉਹ ਮੂਵਮੈਂਟ ਕਰ ਰਹੇ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਰੁਲਦਾ ਕੇਸ ਦੇ ਵਿੱਚ, ਇਨ ਦਾ ਕੇਸ ਆਫ ਰੁਲਦਾ ਸਿੰਘ, the police had claimed that 2 persons had come from UK and escaped after his assassination. UK police personnel too had visited Patiala in this case. However, all those first 5 named by the police in the case were acquitted by the court on February 27, 2015. ਔਰ ਉਹਨਾਂ ਨੇ ਕਿਹਾ ਜੀ ਜਿਹੜੇ ਉਹ ਸਾਰੇ ਨੇਮ ਕੀਤੇ ਸੀ ਉਹ ਸਾਰੇ ਐਕਵਿਟ ਹੋ ਗਏ ਸੀ, ਸਾਰੇ ਬਰੀ ਹੋ ਗਏ ਸੀ। ਫਿਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਬਾਹਰਲੇ ਉਹਨਾਂ ਨੇ ਮੁਲਕਾਂ ਦਾ ਗੱਲ ਕੀਤਾ ਵੀ ਵਿਦਨ 7 ਦਿਨਾਂ ਦੇ ਵਿੱਚ ਕਿਵੇਂ ਦੁਨੀਆ ਦੇ ਵਿੱਚ ਸਿੱਖਾਂ ਨੇ ਲੌਬੀ ਕੀਤੀ ਹੈ, ਹੰਡਰਡਸ ਆਫ MPs UK ਦੇ ਸਪੋਰਟ ਤੇ ਆਏ ਨੇ, ਦਲ ਖਾਲਸਾ ਨੇ ਕੀ ਸਟੈਂਡ ਲਿਆ, ਇਹ ਸਾਰਾ ਇਸ ਦੇ ਵਿੱਚ ਹੈ। ਉਹਨਾਂ ਨੇ ਕਿਹਾ ਪੰਜਾਬ ਪੁਲਿਸ ਹੈਜ਼ ਬੀਨ ਨੋਟੋਰੀਅਸ ਫॉर ਯੂਜ਼ਿੰਗ ਦਾ ਸੇਮ ਸਕ੍ਰਿਪਟਸ especially in cases of false encounters during militant struggle. Only the name would change. ਉਹਨਾਂ ਨੇ ਕਿਹਾ ਲਿਖਤ ਲਿਖ ਕੇ ਰੱਖੀ ਹੁੰਦੀ ਹੈ, ਸਿਰਫ ਉਹਦੇ 'ਚ ਨਾਂ ਹੀ ਬਦਲਣਾ ਹੁੰਦਾ ਹੈ, ਉਹਦੇ 'ਚ ਕੋਈ ਨਾਂ ਬਦਲ ਕੇ ਹੁਣ ਜਗਤਾਰ ਸਿੰਘ ਦਾ ਨਾਂ ਭਰ ਦਿੱਤਾ, ਕੱਲ ਨੂੰ ਕੋਈ ਹੋਰ ਭਰ ਦੇਣਗੇ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਸ ਦੇ ਵਿੱਚ ਇੱਕ ਸਿਮਿਲੈਰਿਟੀ ਦਾ ਪੁਲਿਸ ਦਾ ਉਹੀ ਹੈ ਕਿ ਸਕ੍ਰਿਪਟ ਉਹੀ ਹੈ, yet there is another similarity in script in this case, that is the attitude of media. ਹੁਣ ਇਹ ਮੀਡੀਆ ਦਾ ਹਾਈ ਪ੍ਰੋਫਾਈਲ ਬੰਦਾ ਕਹਿ ਰਿਹਾ ਕਿ ਮੀਡੀਆ ਕਿਵੇਂ ਕੋਆਪਰੇਟ ਕਰਦਾ ਹੈ ਪੁਲਿਸ ਦੀ ਲਾਈਨ ਨਾਲ, ਸਰਕਾਰੀ ਲਾਈਨ ਦਾ ਹੀ ਦੁਹਰਾ ਹੁੰਦਾ ਹੈ। A section of the media people are describing all those arrested in these cases as gangsters, using the terminology used by the police on the days these arrests were announced. ਉਹਨੇ ਕਿਹਾ ਜੀ ਮੀਡੀਆ ਵੀ ਉਹੀ ਕਹਾਣੀ ਉਹਨਾਂ ਨੂੰ ਗੈਂਗਸਟਰਸ ਕਹਿ ਰਿਹਾ, ਔਰ ਇਸ ਸਾਰੇ ਨੂੰ ਜਿਹੜਾ ਮੈਂ ਸਮਝਦਾ ਵੀ ਇਹ ਜਗਤਾਰ ਸਿੰਘ ਹੋਰਾਂ ਵੱਲੋਂ ਇਹ ਕਿਹਾ ਜਾਣਾ ਇਹ ਦੱਸਦਾ ਵੀ ਇਹ ਸਾਰਾ ਫਾਲਸ ਹੈ। ਬਟ ਇੱਕ ਬੜਾ ਹੋਰ ਵੀ ਦਿਲਚਸਪ ਜਸਪ੍ਰੀਤ ਓਬਰਾਏ, ਇਹਨਾਂ ਦਾ ਮੈਂ ਰਾਈਟ ਅਪ ਪਹਿਲੀ ਵਾਰ ਦੇਖਿਆ, ਬਟ ਕਾਫੀ ਡੀਟੇਲ ਇਹਨਾਂ ਨੇ ਇਸ ਸਾਰੇ ਕੇਸ ਨੂੰ ਐਨਾਲਾਈਜ਼ ਕੀਤਾ ਹੈ। ਔਰ ਉਹਨਾਂ ਦੇ ਆਰਟੀਕਲ ਦਾ ਹੈਡਿੰਗ ਹੈ ਜਗਤਾਰ ਸਿੰਘ ਜੌਲ, ਮਾਸਟਰਮਾਈਂਡ ਆਫ ਕਿਲਿੰਗਸ ਔਰ ਪੰਜਾਬ ਗਵਰਨਮੈਂਟਸ NRI scapegoat ?
His supporters in the UK fear that he has been targeted for the magazine he runs highlighting the Sikh genocide of 1984. ਇਹਨਾਂ ਨੇ ਬਿਲਕੁਲ ਠੀਕ ਜਿਹੜਾ ਪਲਸ ਤੇ ਨਬਜ਼ ਤੇ ਹੱਥ ਰੱਖਿਆ। ਉਹਨਾਂ ਨੇ ਕਿਹਾ ਵੀ ਇਹ ਮਾਸਟਰਮਾਈਂਡ ਹੈ ਕਿਲਿੰਗ ਦਾ ਜੌਲ ਕਿ ਬਾਹਰਲੇ ਸਿੱਖਾਂ ਨੂੰ ਬਲੀ ਦਾ ਬੱਕਰਾ ਬਣਾਉਣ ਲਈ ਹੈ। ਔਰ ਜਿਹੜੀ ਉਹਦੇ 'ਚ ਉਹਨਾਂ ਨੇ ਫਿਰ ਸਾਰਾ ਇੱਕ ਕੇਸ ਬਿਲਟ ਕੀਤਾ ਹੈ ਕਿ ਕਿਵੇਂ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਮੈਂ ਜਦੋਂ ਵੀ ਇਹ ਆਰਟੀਕਲ ਲਿਖਣ ਬਾਰੇ ਸੋਚਿਆ ਤੇ ਮੈਨੂੰ ਇੱਕ ਫੀਅਰ ਮੇਰੇ ਅੰਦਰੋਂ ਆਵਾਜ਼ ਆਉਂਦੀ ਸੀ, ਯੂ ਵਿਲ ਬੀ ਲੇਬਲਡ ਏ ਖਾਲਿਸਤਾਨੀ, ਯੂ ਵਿਲ ਬੀ ਅਬਿਊਜ਼ਡ, ਸਲੈਂਡਰਡ ਐਂਡ ਟ੍ਰੋਲਡ ਬਾਈ thousands. Your loyalties will be questioned, upbringing will be targeted, and you might even be threatened with murder. क्या मैं लिखा ना लिखा, ये सच लिखा तो की होएगा। I finally stood up and shouted back. मैं finally सोचा भी नहीं, मैनू खड़े होने की लोड़ है। उन्होंने कहा कि भी वो 2 ਵੀਕ ਪਹਿਲਾਂ ਇਹ ਕਹਾਣੀ ਸ਼ੁਰੂ ਹੋਈ ਜਗਤਾਰ ਸਿੰਘ ਜੌਲ ਨੂੰ ਕਿਵੇਂ ਚੁੱਕਿਆ ਕਾਰ ਚੋਂ। ਫਿਰ ਉਹਨਾਂ ਨੇ ਕਿਹਾ ਕਿ ਵੀ ਜਲੰਧਰ ਦੇ ਦੁਆਲੇ ਘਟਨਾ ਹੋਈ ਜਦੋਂ ਕਿ ਉਹਨਾਂ ਦੀ ਵਾਈਫ ਔਰ ਉਹਨਾਂ ਦੀ ਕਜ਼ਨ ਦੇ ਸਾਹਮਣੇ ਵਾਈਫ ਦੀ ਉਹਨਾਂ ਨੂੰ ਚੁੱਕਿਆ ਗਿਆ। ਫਿਰ ਉਹਨਾਂ ਦੀ ਵਾਈਫ ਨੂੰ ਇਹ ਕਿਹਾ ਗਿਆ ਕਿ ਵੀ ਅਸੀਂ ਫਰੀਦਕੋਟ ਲੈ ਕੇ ਚੱਲੇ, ਪਰ ਉਹਨਾਂ ਨੇ ਕਈ ਦਿਨ ਗਾਇਬ ਰੱਖ ਕੇ ਫਿਰ ਬਾਘਾ ਪੁਰਾਣਾ ਲਿਜਾ ਕੇ ਪੇਸ਼ ਕੀਤਾ ਔਰ ਕਈ ਦਿਨ ਈਵਨ FIR ਵੀ ਨਹੀਂ ਸੀ ਉਹਨਾਂ ਦੇ ਖਿਲਾਫ। ਔਰ ਫਿਰ ਉਹਨਾਂ ਨੇ ਪਹਿਲਾਂ ਕਿਹਾ ਕਿ ਜੀ ਉਹਨਾਂ ਨੂੰ ਇਸ ਲਈ ਅਸੀਂ ਫੜਿਆ ਕਿਉਂਕਿ ਉਹ ਫਾਈਨੈਂਸ ਉਹਨਾਂ ਨੇ ਕੀਤਾ ਹੈ ਫॉर परचेज ऑफ वैपन्स यूज्ड द किलिंग ऑफ प्रोमिनेंट हिंदू लीडर्स ऑफ पंजाब। फिर जगतार सिंह ने जिहड़ा अपने वकील नूं कहा भी उन्होंने टॉर्चर किया गया। और इत्थे गल नहीं है, पुलिस ने ईवन उन्हां दे इन लॉ सोहरियां दे घर दे उत्ते भी जिहड़ा ओह रेड कीता है और उन्हां दी वाइफ दी फैमिली नूं कई दिन जिहड़ा ओह हरास करदे रहे। उन्हां ने जिहड़े मेल मैंबर सी उन्हां दे सोहरियां दे परिवार दे उन्हां नूं डिटेंशन च रखिया और उन्होंने ਜਿਹੜੇ ਸਵਾਲ ਪੁੱਛੇ ਗਏ ਜੀ ਦੱਸੋ ਵੈਨ ਡਿਡ ਯੂ ਲਾਸਟ ਗੋ ਟੂ ਪਾਕਿਸਤਾਨ, ਵਾਟ ਡੂ ਯੂ ਥਿੰਕ ਅਬਾਊਟ ਦਾ ਆਈਡੀਆ ਆਫ ਖਾਲਿਸਤਾਨ, ਕਿ ਵੀ ਤੁਸੀਂ ਪਾਕਿਸਤਾਨ ਕਦੋਂ ਗਏ ਹੋ। ਔਰ ਉਹਨਾਂ ਦੀ ਜਿਹੜਾ ਐਨਸੈਸਟਰਲ ਹੋਮ ਹੈ ਜਿੱਥੇ ਉਹਨਾਂ ਦੀ ਦਾਦੀ ਆਂਟੀ ਰਹਿੰਦੀ ਹੈ, ਉਹਨਾਂ ਨੇ ਕਿਹਾ ਵੀ ਉਹਨੂੰ ਵੀ ਕੁਐਸਚਨਿੰਗ ਕੀਤੀ ਬੁੱਢੀ ਮਾਈ ਨੂੰ। ਡਿਸਕਨੈਕਟਡ ਹਰ ਲੈਂਡਲਾਈਨ ਫੋਨ, ਹਰ ਓਨਲੀ ਮੀਨਸ ਆਫ ਸਟੇਇੰਗ ਕਨੈਕਟਡ ਵਿਦ ਦਾ ਫੈਮਿਲੀ। ਉਹਦੇ ਘਰ ਦਾ ਫੋਨ ਵੀ ਹੁਣ ਇਹਨੂੰ 80 ਸਾਲ ਦੀ ਮਾਤਾ ਜਿਹੜੀ ਹੈ ਉਹ ਵੀ ਅੱਤਵਾਦੀ ਨਜ਼ਰ ਆਉਂਦੀ ਹੈ। ਔਰ ਫਿਰ ਉਹਨਾਂ ਨੇ ਕਿਹਾ ਵੀ ਜਿਹੜੀ ਯੂਕੇ ਦੀ ਸਿੱਖ ਪੋਪੂਲੇਸ਼ਨ ਹੈ ਉਹਨਾਂ ਨੇ ਉਹਦੇ ਤੇ ਪੂਰਾ ਲੌਬੀ ਕੀਤੀ। 175 ਯੂਕੇ ਦੇ MPs ਨੇ ਆਪਣੀ ਇੱਕਦਮ ਸਪੋਰਟ ਥਰੋ ਕੀਤੀ। ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਇਨਵੈਸਟੀਗੇਟਰ ਨੇ ਉਹਨਾਂ ਦਾ ਬਿਹੇਵੀਅਰ ਬੜਾ ਨੋਟੋਰੀਅਸ ਸੀ ਕਿ ਉਹਨਾਂ ਨੇ ਈਵਨ ਜਦੋਂ ਮੁਲਾਕਾਤ ਤੋਂ ਬਾਅਦ ਜਗਤਾਰ ਨੂੰ ਵਾਰਮ ਕੱਪੜੇ ਦਿੱਤੇ ਉਹਦੇ ਲਾਇਰਸ ਨੇ ਔਰ ਫੈਮਿਲੀ ਜਿਹੜੀ ਲਿਆਈ ਸੀ ਉਹ ਵੀ ਪੁਲਿਸ ਨੇ ਉਹਨਾਂ ਤੋਂ ਖੋਹ ਲਏ। ਔਰ ਉਹਨਾਂ ਨੇ ਕਿਹਾ ਕਿ ਜੀ ਉਸ ਦੇ ਉੱਤੇ ਇਹ ਚਾਰਜ ਹੈ ਕਿ ਉਹ ਆਪਣੇ ਸੋਸ਼ਲ ਮੀਡੀਆ ਰਾਹੀਂ ਇਨਫਲੂਐਂਸਿੰਗ ਦਾ ਯੂਥ ਥਰੂ ਸੋਸ਼ਲ ਮੀਡੀਆ। ਹੁਣ ਉਹਨਾਂ ਨੇ ਕਿਹਾ ਵੀ ਅਜੇ ਤੱਕ ਵੀ ਪੁਲਿਸ ਦੇ ਕੋਲ ਕੋਈ ਐਸਾ ਨਹੀਂ ਹੈ ਕੁਛ ਕਿ ਵੀ ਉਹ ਜਗਤਾਰ ਦੇ ਉੱਤੇ ਕੀ ਚਾਰਜ ਲਾਣ। ਉਹਨਾਂ ਨੇ ਕਿਹਾ ਵੀ ਇੱਕ ਆਫੀਸਰ ਜਿਹਨੇ ਸਾਨੂੰ ਨਾ ਕਹਿਣ ਦੀ ਸੂਰਤ ਦੇ ਉੱਤੇ ਕਿਹਾ ਕਿ ਵੀ ਅਸੀਂ ਵੀ ਵਿਜ਼ਿਟਡ ਐਵਰੀ ਪਰਸਨ ਹੂ ਹੈਡ ਮੇਡ ਏ ਕਮੈਂਟ ਔਨ ਫੀਰੀ ਪੋਸਟ ਆਫ ਜੌਲ ਐਂਡੋਰਸਿੰਗ ਖਾਲਿਸਤਾਨ ਐਂਡ ਅਦਰ ਇਸ਼ੂਜ਼। ਅਸੀਂ ਹਰ ਬੰਦੇ ਦਾ ਪ੍ਰੋਫਾਈਲ ਦੇਖਿਆ ਜਿਹਨੇ ਉਹਨਾਂ ਦੇ ਵੈਬਸਾਈਟ ਤੇ ਖਾਲਿਸਤਾਨ ਦੇ ਹੱਕ 'ਚ ਕਮੈਂਟ ਕੀਤਾ ਹੈ। ਸਮ ਕੀ ਰੈਡੀਕਲਸ ਵਰ ਜ਼ੀਰੋਡ ਇਨ ਔਨ ਐਂਡ ਬਾਈ ਯੂਜ਼ਿੰਗ ਅਵਰ ਸੋਰਸਿਸ ਇਨ UK ਵੀ ਕੈਪਟ ਔਨ ਟਰੈਕਿੰਗ ਜੌਲਸ ਲਿੰਕਸ ਵਿਦ ਅਦਰ ਗਰੁੱਪਸ। ਕਿ ਜੀ ਅਸੀਂ ਇਹਦਾ ਮਤਲਬ ਇਹ ਹੈ ਕਿ ਉਹਨਾਂ ਦੀਆਂ ਏਜੰਸੀਆਂ ਇੱਥੋਂ ਦੇ ਸ਼ਹਿਰੀਆਂ ਦੇ ਮਾਮਲਿਆਂ 'ਚ ਵੀ ਪੂਰੀ ਦਖਲਅੰਦਾਜ਼ੀ ਕਰ ਰਹੀਆਂ। ਔਰ ਅਸੀਂ ਦੂਸਰੇ ਸੈਗਮੈਂਟ 'ਚ ਗੱਲ ਕਰਾਂਗੇ ਕਿ ਕਿਵੇਂ ਆਸਟ੍ਰੇਲੀਆ ਦੇ ਵਿੱਚ ਅਮਰੀਕਾ ਤੋਂ ਬਾਅਦ ਆਸਟ੍ਰੇਲੀਆ 'ਚ ਵੀ ਉਹਨਾਂ ਦੇ ਹਾਈ ਕਮਿਸ਼ਨ ਔਰ ਕੌਂਸੂਲੇਟ ਨੇ ਕੋਸ਼ਿਸ਼ ਕੀਤੀ ਔਰ ਕਿਵੇਂ ਮੈਲਬਰਨ ਦੇ ਸਿੱਖ ਨੌਜਵਾਨਾਂ ਨੇ ਉਸ ਸਾਰੇ ਹਮਲੇ ਨੂੰ ਪਛਾੜਿਆ। ਉਹ ਸੈਕੰਡ ਸੈਗਮੈਂਟ ਹੈ। ਬਹੁਤ ਵਾਰ ਸਾਡੇ ਕੁਝ ਵੀਰ ਭੈਣਾਂ ਪਹਿਲੇ ਸੈਗਮੈਂਟ ਤੱਕ ਰਹਿੰਦੇ ਨੇ, ਉਹਨਾਂ ਨੂੰ ਲੱਗਦਾ ਜੀ ਮੋਸਟ ਇੰਪੋਰਟੈਂਟ ਨਹੀਂ, ਇਹ ਨਹੀਂ ਹੈ। ਅਸੀਂ ਕਈ ਵਾਰ ਹੁਣ ਡਿਵਾਈਡ ਕਰ ਦਿੰਦੇ ਇਸ਼ੂ। ਪਹਿਲਾਂ ਅਸੀਂ ਪਹਿਲੇ ਸੈਗਮੈਂਟ 'ਚ ਬਹੁਤ ਸਾਰੇ ਇਸ਼ੂ ਲੈਂਦੇ ਸੀ ਪਰ ਅਸੀਂ ਇਹ ਸਮਝਦੇ ਹਾਂ ਵੀ ਸਟਿਕ ਕਰੋ ਸੈਕੰਡ ਸੈਗਮੈਂਟ ਲਈ ਵੀ, ਕਿਉਂਕਿ ਇਸ ਇਸ਼ੂ ਨੂੰ ਕਿ ਡਾਇਸਪੋਰਾ ਦੇ ਉੱਤੇ ਅਟੈਕ ਕਿਹੜੇ ਪਾਸਿਓਂ ਆ ਰਿਹਾ ਉਸ ਨੂੰ ਅਸੀਂ ਡੀਟੇਲ 'ਚ ਡਿਸਕਸ ਕਰਾਂਗੇ। ਔਰ ਉਹਨਾਂ ਨੇ ਇਹ ਸਾਰੇ ਨੂੰ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹ ਸਾਰੇ ਦੀ ਸ਼ੁਰੂਆਤ ਕਿੱਥੋਂ ਹੋਈ ਜਾਂ ਡਾਇਸਪੋਰਾ ਨੂੰ ਕਿਵੇਂ। ਉਹਨਾਂ ਨੇ ਕਿਹਾ ਜੀ 2017 ਦੀਆਂ ਜਿਹੜੀਆਂ ਚੋਣਾਂ ਸੀ ਉਹਦੇ 'ਚ ਜ਼ਾਹਰ ਹੈ ਕਿ ਆਮ ਆਦਮੀ ਪਾਰਟੀ ਨੂੰ ਜਿਹੜਾ ਉਹ ਅਮਰਿੰਦਰ ਸਿੰਘ ਨੂੰ ਬਲੌਕ ਕਰਤਾ ਕੈਨੇਡਾ ਆਉਣ ਤੋਂ। ਬਾਹਰ ਇਹਨਾਂ ਦੇ ਪੈਰ ਨਹੀਂ, ਉਹਨਾਂ ਨੂੰ ਲੱਗਦਾ ਸੀ ਵੀ ਆਮ ਆਦਮੀ ਪਾਰਟੀ ਨੂੰ ਜਿਹੜੇ ਬਾਹਰਲੇ ਸਿੱਖ ਨੇ ਉਹ ਸਪੋਰਟ ਕਰ ਰਹੇ ਨੇ। ਔਰ ਉਸ ਸਾਰੇ ਨੂੰ ਜਿਹੜਾ ਕਿ ਔਰ ਇਹ ਸਾਰੇ ਜਿਹੜੇ ਐਕਸਪਰਟ ਨੇ ਉਹ ਕਹਿੰਦੇ ਸੀ ਵੀ ਉਹਨਾਂ ਨੇ ਜਿੱਤਣੇ। ਟੂ ਕਾਊਂਟਰ ਸਮ ਆਫ ਦਾ NRI ਸਪੋਰਟ ਫॉर AAP ਕਾਂਗਰਸ CM's ਕੰਟੈਂਡਰ ਅਮਰਿੰਦਰ ਸਿੰਘ ਵਾਸ ਸਪੋਜ਼ਡ ਟੂ ਵਿਜ਼ਿਟ ਕੈਨੇਡਾ ਬਟ ਵਾਸ ਲੀਗਲੀ ਬਲੌਕਡ। ਫਿਰ ਉਹਨਾਂ ਨੇ ਕਿਹਾ ਕਿ ਹੀ ਵਾਸ ਸੋ ਮਿਫਟ that he vowed not to ask for NRI support and threatened them
with not letting them ever visit Punjab if he came to power. ਇਹ ਬਹੁਤਿਆਂ ਨੂੰ ਭੁੱਲ ਗਿਆ ਸੀ ਕਿ ਅਮਰਿੰਦਰ ਨੂੰ ਜਦੋਂ ਬਲੌਕ ਕੀਤਾ ਉਹਨੇ ਧਮਕੀ ਦਿੱਤੀ ਸੀ ਕਿ ਵੀ ਉਹ ਕਦੇ ਵੀ ਇਹ ਬਾਹਰਲੇ ਸਿੱਖਾਂ ਨੂੰ ਪੰਜਾਬ 'ਚ ਵਿਜ਼ਿਟ ਨਹੀਂ ਕਰਨ ਦੇਗਾ ਜੀ। ਔਰ ਫਿਰ ਉਹਨਾਂ ਨੇ ਕਿਹਾ ਵੀ ਕਿਸ ਤਰੀਕੇ ਨਾਲ ਉਹਨਾਂ ਨੇ ਇਹ ਸਾਰੇ ਨੂੰ ਹਾਸਲ ਕੀਤਾ ਔਰ ਅਲਟੀਮੇਟਲੀ ਹੈਡ ਇਟ ਸਟਾਪਡ ਐਟ ਜਸਟ ਬੀਇੰਗ ਐਨ ਇਲੈਕਸ਼ਨ। ਉਹਨਾਂ ਨੇ ਕਿਹਾ ਜੇ ਤਾਂ ਇਹ ਇਲੈਕਸ਼ਨ ਸਟ੍ਰੈਟਜੀ ਹੁੰਦੀ ਫਿਰ ਤਾਂ ਉਹ ਜਿੱਤ ਗਿਆ ਸੀ, ਮੁੱਕ ਜਾਣਾ ਸੀ, ਪਰ ਉਹਨੇ ਇਟ ਵੁਡਨਟ ਹੈਵ ਬੀਨ ਟਰਬਲਸਮ। ਬਟ ਸਿੰਸ ਦੈਨ the captain has not been willing to meet Canadian Defence Minister Harjit Sajjan, has spoken openly against newly elected Canadian NDP chief Jagmeet Singh and openly labelled the Canadian government and several ministers as pro-Khalistan. ਔਰ ਮੈਨੂੰ ਇਹ ਸਭ ਤੋਂ ਵੱਧ ਠੀਕ ਸੂਟੇਬਲ ਐਨਾਲਿਸਿਸ ਲੱਗਾ ਕਿ ਇਹ ਉੱਥੋਂ ਹੀ ਡਾਇਸਪੋਰਾ ਸਿੱਖਾਂ ਦੇ ਖਿਲਾਫ ਏਜੰਸੀਆਂ ਦੀ ਜਿਹੜੀ ਬੈਟਲ ਹੈ ਉੱਥੋਂ ਸ਼ੁਰੂ ਹੋਈ। ਔਰ ਉਹਨਾਂ ਨੇ ਕਿਹਾ ਕਿ ਵੀ ਇਨ ਜਗਤਾਰ's case, through the Punjab Police DGP, the state government has attacked the British government for being complicit in Khalistani terrorist activities. ਜਿਹੜਾ DGP ਨੇ ਕਿਹਾ ਜੀ ਇਹ ਉੱਥੇ ਖਾਲਿਸਤਾਨੀ ਐਕਟੀਵਿਟੀਜ਼ ਨੂੰ ਕੁਝ ਨਹੀਂ ਕਰਦੀ ਬ੍ਰਿਟਿਸ਼ ਗਵਰਨਮੈਂਟ, ਸਾਡੇ ਉਹਨੇ ਕਿਹਾ ਜੀ ਇਹ ਸਭ ਸਟੇਟ ਇਹਨਾਂ ਦੀ ਸਟ੍ਰੈਟਜੀ ਹੈ, ਇਹਨੂੰ ਏਜੰਸੀਆਂ ਮੰਨਿਆ ਜਾਏ। The exact statement was ਜਿਹੜੀ ਉਹਨੇ DGP ਨੇ ਦਿੱਤੀ, we have enough leads with us that the British government was aware of such plots being run on their land and the mingling of ISI sleuths with the Sikh extremists in that country. ਕਿ ਜੀ ISI ਵਾਲੇ ਇੰਗਲੈਂਡ 'ਚ ਮਿਲ ਰਹੇ ਨੇ ਔਰ ਬ੍ਰਿਟਿਸ਼ ਗਵਰਨਮੈਂਟ ਉਹਦੇ ਨਾਲ ਉਹਦੇ 'ਚ ਇਹ ਕਹਿਣਾ ਚਾਹੁੰਦੇ ਨੇ ਕੰਪਲਿਸਿਟ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ the fear I want to express here is about the subsequent alienation of not only the Punjabi NRIs but of responsible and developed countries worldwide in his quest to appease the specific radical Hindu base. ਕਿ ਹਿੰਦੂ ਬੇਸ ਨੂੰ ਖੁਸ਼ ਕਰਨ ਦੇ ਲਈ the captain might end up pushing Punjab back to the black days intentionally or otherwise. ਕਿ ਜੋ ਸਟ੍ਰੈਟਜੀ ਚੱਲ ਰਹੀ ਹੈ ਇਹ ਬਾਹਰਲੇ ਸਿੱਖਾਂ ਨੂੰ ਟਾਰਗੇਟ ਕਰਕੇ ਖੁਸ਼ ਹਿੰਦੂਆਂ ਨੂੰ ਹੀ ਕਰ ਰਹੇ ਨੇ, ਪੰਜਾਬੀ ਹਿੰਦੂ ਔਰ ਮੇਨ ਸਟ੍ਰੀਮ ਮੀਡੀਆ ਜੋ ਬਣਾ ਰਿਹਾ ਹੈ। ਐਜ਼ ਏ ਲੇਮੈਨ ਇਟ ਇਜ਼ ਹਾਰਡ ਫॉर me to believe that a mastermind of numerous killings will come all the way from UK to India endangering his freedom when he was anyway getting his plan executed comfortably from UK. ਜੋ UK ਬੈਠ ਕੇ ਪੰਜਾਬ ਦੇ ਵਿੱਚ ਕਿਲਿੰਗਸ ਕਰਾ ਰਿਹਾ ਸੀ ਟਾਰਗੇਟਡ, ਤੇ ਉਹ ਆਪਣਾ ਵਿਆਹ ਕਰਾਉਣ ਲਈ ਉੱਥੇ ਆ ਗਿਆ ਬਿਲਕੁਲ, ਔਰ ਉਹਦੇ ਲਈ ਤਾਂ ਕੰਫਰਟੇਬਲ ਸੀ ਜੇ ਉਹਨੇ ਇਹੀ ਕਰਨਾ ਸੀ ਵੀ ਉੱਥੇ ਬੈਠੇ ਕਰਦਾ ਰਹਿੰਦਾ। On the other hand, it is relatively easier for me to see this as an attempt of the current dispensation to serve their narrative, but it may be ਉਹਨਾਂ ਨੇ ਕਿਹਾ ਜੀ ਇਹ ਉਹਨਾਂ ਦਾ ਨੈਰੇਟਿਵ ਨੂੰ ਸਰਵ ਕਰਦਾ ਹੈ ਜਿਹੜਾ ਬਾਹਰਲਿਆਂ ਦੇ ਨਾਲ ਜਿਹੜਾ ਉਹ ਸਾਰਾ ਹੁੰਦਾ। ਔਰ ponder over this thought and you would understand why all of this is happening to Jaggi. The name Jagtar's friend know him by back home in Scotland. So ਇਹ ਬੜਾ ਅੱਛਾ ਆਰਟੀਕਲ ਜਸਪ੍ਰੀਤ ਓਬਰਾਏ ਹੋਰਾਂ ਦਾ ਮੈਂ ਐਪਰੀਸ਼ੀਏਟ ਕਰਦਾ ਜੀ ਕਿ ਸਿੱਖ ਸਮਝਣ ਲੱਗ ਗਏ ਨੇ ਇਸ ਖੇਡ ਨੂੰ, ਔਰ ਇਹ ਵੀ ਬਾਹਰ ਬੈਠੇ ਸਿੱਖਾਂ ਦੀ ਵਿਜ਼ਨ ਹੈ ਕਿ ਉਹ ਹੁਣ ਦੇਖ ਸਕਦੇ ਨੇ ਕਿ ਇਸ ਸਭ ਦੇ ਪਿੱਛੇ ਕੀ ਹੈ। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਅਪੀਲ ਕਰਦੀ ਹੈ, ਵੀਅਰਸ ਅਸੀਂ ਜਾਣਦੇ ਹਾਂ ਤੁਸੀਂ ਜਿਸ ਤਰ੍ਹਾਂ ਕਿ ਜਾਣਦੇ ਹੋ ਕਿ TV84 ਇੱਕ ਅਜਿਹਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦੀ ਗੱਲ ਕਰ ਰਿਹਾ। ਅਸੀਂ ਚਾਹਾਂਗੇ ਕਿ ਤੁਸੀਂ TV84 ਨੂੰ ਵੱਧ ਤੋਂ ਵੱਧ ਸਪੋਰਟ ਕਰੋ, ਤੁਸੀਂ ਵੱਧ ਤੋਂ ਵੱਧ ਡੋਨੇਸ਼ਨ ਕਰੋ। ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ, ਜਿਸ ਤਰ੍ਹਾਂ ਕਿ 1 ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, TV84 ਦੇ ਨਾਮ ਤੇ ਚੈੱਕ ਬਣਾ ਕੇ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।